जिन्हां जुझारू नौजवानों ने बीते दौर विच इंडियन स्टेट सिस्टम के उन्हां जमूरियां नूं उन्हां कलपुरजियां नूं निशाना बनाया जिन्हां ने सिख हक्कां ते सिख हितां दा घाण कीता कराया सी, ਉਹ सिख हक्कां दे राखे ने। इंडियन स्टेट सिस्टम नूं असल विच जिन्हां लोकां दी जिहड़ी होंद हस्ती ते सरगर्मी बिरता पाउंदी है ਉਹ ਹੈਗੇ ਆ ਉਹ ਬੱਬਰ ਸੂਰਮੇ, ਉਹ ਜੁਝਾਰੂ ਸਿੰਘ ਜਿਨ੍ਹਾਂ ਨੂੰ ਅੱਜ ਇਹ ਟਾਰਗੇਟ ਕਿਲਿੰਗ ਦੇ ਦੋਸ਼ੀ ਮੰਨ ਕੇ ਬਦਨਾਮ ਕਰਦੇ। ਇੰਡੀਅਨ ਸਟੇਟ ਵੱਲੋਂ ਸਿੱਖ ਜੁਝਾਰੂ ਲਹਿਰ ਦੇ ਉੱਤੇ ਇਹ ਦੋਸ਼ ਮੜਿਆ ਜਾਂਦਾ ਰਿਹਾ ਕਿ ਜੀ ਇਹ ਟਾਰਗੇਟ ਕਿਲਿੰਗ ਕਰਦੇ, ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਇੱਕ ਤਰਫਾ ਨੈਰੇਟਿਵ ਨੂੰ, ਇਸ ਬਰਤਾਂਤ ਨੂੰ ਚੈਲੰਜ ਖੜਾ ਕੀਤਾ ਵੀ ਉਹਨਾਂ ਨੇ ਇਹ ਗੱਲ ਕਹੀ ਹੈ कि सिखां दी मिथ के टारगेट किलिंग हो रही आ। जदों फड़े जाते आ उदों इन्हां नूं गारंटी हुंदी आ कि किसी सिख जथेबंदी ने छेती कीते मगर नहीं आउणा, घरदिआं ने भी डर जाना, फिर मीडिया वाले इन्नी दहशत पैदा करते आ भी छेती कीते कोई बंदा मगर ना आ जाए। इंडियन स्टेट सिस्टम ने ਇਹ नहीं पुछया कि भाई जिन्हां ने पहला भाई गुरनाम सिंह मरिया होया दिखा के सब तो इनाम ले ले, वो लियाओ सामने, ਤੁਸੀਂ ਕਿਹੜਾ ਮਾਰਤਾ, ਕਿਉਂ ਬੇਦੋਸ਼ਾ ਬੰਦਾ ਮਾਰਤਾ, ਕੀ ਹੋਇਆ ਸੀ। ਪਰਮਰਾਜ ਸਿੰਘ ਉਮਰਾ ਨੰਗਲ ਤੇ ਹੋਰ ਨਾਲ ਦੇ ਪੁਲਸੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅਸੀਂ ਉਮਰਾ ਨੰਗਲ ਨਹੀਂ, ਅਸੀਂ ਕੋਈ ਹੋਰ ਬੰਦਾ ਮਾਰਿਆ। ਉਹਦਾ ਨਾਮ ਵੀ ਲੈ ਲਿਆ, 20 ਲੱਖ ਸ਼ਾਇਦ ਉਹਦਾ ਨਾਮ ਸੀ। ਜਿੰਨੇ ਵੀ ਬੁੱਚੜ ਤੇ ਜ਼ਾਲਮ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਨੇ, ਪਹਿਲੀ ਗੱਲ ਤਾਂ ਛੇਤੀ ਕੀਤੇ ਜਦੋਂ ਕਿਸੇ ਤੇ ਮੁਕੱਦਮਾ ਦਰਜ ਹੋਇਆ ਜਾਂ ਕਾਰਵਾਈ ਕੀਤੀ ਜਾਂ ਕਰਾਈ ਆ ਕਿਸੇ ਪਰਿਵਾਰ ਨੇ ਵੀ ਸਾਡਾ ਬੱਚਾ, ਸਾਡਾ ਭਰਾ ਇਹਨਾਂ ਨੇ ਚੱਕ ਕੇ ਮਾਰਿਆ, ਤਾਂ ਹਰ ਸਰਕਾਰ ਨੇ ਪੂਰਾ ਜ਼ੋਰ ਲਾਈ ਰੱਖਿਆ ਵੀ ਆਪਾਂ ਇਹਦੀ ਕਾਰਵਾਈ ਹਿੱਲਣ ਹੀ ਨਹੀਂ ਦੇਣੀ। ਪੂਰੀ ਕੋਸ਼ਿਸ਼ ਕਰਦੇ ਆ ਵੀ ਜੇ ਤੂੰ ਪਰਿਵਾਰ ਨੂੰ ਕਿਸੇ ਤਰੀਕੇ ਨਾਲ ਮਨਾ ਸਕਦਾ ਮਨਾ ਲਾ, ਤੇ ਅੰਤ ਫਿਰ ਜਦੋਂ ਕੋਈ ਨਹੀਂ ਬਾਹਰ ਚੱਲਦੀ ਸਜ਼ਾ ਹੋ ਹੀ ਜਾਵੇ ਫਿਰ ਉਹਨੂੰ ਕਹਿੰਦੇ ਆ ਵੀ ਤੂੰ ਇੱਕ ਵਾਰੀ ਜੇਲ੍ਹ ਜਾਇਆ, ਲੋਕਾਂ ਨੂੰ ਲੱਗੇ ਕਿ ਪਤਾ ਨਹੀਂ ਕੀ ਬੰਬ ਡਿੱਗ ਪਿਆ, ਪਰ ਅਸੀਂ ਤੈਨੂੰ ਰਾਜਪਾਲ ਤੋਂ ਮਨਜ਼ੂਰੀ ਦਵਾ ਕੇ ਅਸੈਂਬਲੀ ਰਾਹੀਂ ਮਤਾ ਪਾ ਕੇ ਛੁਡਾ ਲਾਂਗੇ। ਜਿੰਨੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਨੇ ਉਹਨਾਂ ਨੂੰ ਇਹ ਛੁਡਾ ਲੈਂਦੇ। ਉਮਰਾ ਨੰਗਲ ਨੇ ਜੋ ਕਰਤੂਤਾਂ ਕੀਤੀਆਂ ਉਹਨੂੰ ਜੇਕਰ ਕਾਨੂੰਨੀ ਤੌਰ ਤੇ ਕੋਈ ਸਜ਼ਾ ਦਿਵਾਉਣ ਤੁਰਿਆ ਤੇ ਜੇਕਰ ਉਹਨੂੰ ਸਜ਼ਾ ਮਿਲਦੀ ਆ ਤੇ ਇਸ ਪਰਿਵਾਰ ਨੂੰ ਢਾਸ ਮਿਲਦੀ ਆ ਤਾਂ ਇਹ ਇੱਕ ਚੰਗੀ ਗੱਲ ਹੋਊਗੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਅਮਰੀਕਾ ਦੇ ਵਿੱਚ ਜੋ ਕੁਝ ਇੰਡੀਆ ਨੇ ਕੀਤਾ, ਜਿਸ ਤਰੀਕੇ ਨਾਲ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਇਹਨਾਂ ਨੇ ਬਿਉਂਤ ਬਣਾਈ ਤੇ ਫੜੇ ਗਏ, ਉਹਦੇ ਮਾਮਲੇ 'ਚ ਪਹਿਲਾਂ ਤਾਂ ਦੜ ਜੀ ਬੱਟੀ ਹੋਈ ਸੀ, ਹੁਣ ਇੱਕ ਦੋ ਦਿਨਾਂ ਤੋਂ ਫਿਰ ਖੰਭ ਜੇ ਨਿਕਲੇ ਹੋਏ ਲੱਗਦੇ ਆ। ਤੇ ਇਹ ਵੀ ਹੋ ਸਕਦਾ ਜਿਸ ਤਰੀਕੇ ਨਾਲ ਰਸ਼ੀਆ ਨੇ ਤੇ ਕੁਝ ਇੱਕ ਦੋ ਹੋਰ ਮੁਲਕਾਂ ਦੇ ਵੱਲੋਂ ਮਾੜੀ ਮੋਟੀ ਇਹਨਾਂ ਦੇ ਹੱਕ ਵਿੱਚ ਚੂੰ-ਚਾਂ ਜੀ ਕੀਤੀ ਗਈ ਆ, ਉਹਦਾ ਅਸਰ, ਜਾਂ ਜਿਵੇਂ ਪਹਿਲਾਂ ਹੋਸ਼ ਜੇ ਉੱਡੇ ਹੋਏ ਸੀ ਹੁਣ ਮਾੜਾ ਜਿਹਾ ਸੰਭਲ ਗਏ ਹੋਣ। ਤੇ ਹੁਣ ਤਾਂ ਕਹਿੰਦੇ ਆ ਜੀ ਵੀ ਜਿਹੜਾ ਪੰਨੂ ਆ ਵੀ ਇਹਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ, ਇਹਨੇ ਤਾਂ ਬਹੁਤ ਇੱਥੇ ਖਤਰਨਾਕ ਇਹਦੇ ਤੇ ਮੁਕੱਦਮੇ ਦਰਜ ਆ। ਖੈਰ ਇਹਨਾਂ ਦਾ ਹੱਕ ਆ ਇਸ ਤਰ੍ਹਾਂ ਦੇ ਸੁਪਨੇ ਦੇਖਣੇ ਤੇ ਇਸ ਤਰੀਕੇ ਦੀਆਂ ਗੱਲਾਂ ਕਰਕੇ ਭਾਰਤ ਦੇ ਵਿੱਚ ਲੋਕਾਂ ਦੇ ਵਿੱਚ ਆਪਦੀ ਟੌਰ ਬਣਾਉਣੀ ਵੀ ਅਸੀਂ ਤਾਂ ਅਮਰੀਕਾ ਦੇ ਸਾਹਮਣੇ ਡਟ ਗਏ, ਅਸੀਂ ਤਾਂ ਅੜ ਗਏ। ਹਾਲਾਂਕਿ ਸਾਰੇ ਲੋਕਾਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਚੋਰ ਜਦੋਂ ਪਹਾੜ 'ਚ ਫੜਿਆ ਜਾਵੇ ਤੇ ਕਿਵੇਂ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਬਿਲਕੁਲ ਹੀ ਜਿਵੇਂ ਕੰਧ ਨਾਲ ਲਾਇਆ ਹੁੰਦਾ ਨਾ ਧੱਕ ਕੇ ਕਿਸੇ ਨੂੰ, ਉਹ ਇਹਨਾਂ ਦਾ ਹਾਲ ਚਾਲ ਸੀਗਾ। ਪਰ ਹੁਣ ਫੇਰ ਦੁਬਾਰਾ ਆਪਦੇ ਆਪ ਨੂੰ ਬੜੇ ਘੈਂਟ ਜੇ ਦਰਸਾਉਣ ਦੇ ਯਤਨ ਹੋ ਰਹੇ ਨੇ। ਇਹ ਭਾਰਤੀ ਮੀਡੀਆ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਸੁੰਨ ਜਾ ਹੋਇਆ ਫਿਰਦਾ ਸੀ, ਹੁਣ ਉਹਨਾਂ ਦੇ ਵੀ ਸਾਹ 'ਚ ਸਾਹ ਆ ਗਏ ਤੇ ਲੱਗੇ ਹੋਏ ਨੇ ਕਾਫੀ ਜ਼ਿਆਦਾ ਭਕਾਈ ਜੀ ਮਾਰਨ। ਤੇ ਇੱਥੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਜਾ ਰਿਹਾ ਵੀ ਜਦੋਂ ਅਗਲੀ ਇਲੈਕਸ਼ਨ ਹੋਣੀ ਆ ਅਮਰੀਕਾ ਦੇ ਵਿੱਚ, ਉਦੋਂ ਫਿਰ ਜਿਹੜਾ ਇਸ ਵੇਲੇ ਅਮਰੀਕਨ ਪ੍ਰੈਜ਼ੀਡੈਂਟ ਆ ਜੋ ਬਾਈਡਨ, ਉਹਨੇ ਪਾਸੇ ਹੋ ਜਾਣਾ
फिर ट्रंप ने आ जाना, फिर तो अपनियां मौजां ही मौजां, ट्रंप का अपना ही बंदा। इदां दा हाव भाव दस्सण वाले भारती मीडिया जां जिहड़े इत्थे जोकर बैठे आ, ਉਹ ਇਹ ਭੁੱਲੇ ਫਿਰਦੇ ਆ ਬਈ ਇਹ ਜਿਹੜਾ ਕੇਸ ਆ ਇਹ ਕੋਈ ਸਿਆਸੀ ਮਾਮਲਾ ਨਹੀਂ ਹੈ ਜਿਹਦੇ ਚ ਕੋਈ ਅਮਰੀਕਨ ਸਿਆਸੀ ਲੀਡਰਾਂ ਨੇ ਬਿਆਨਬਾਜ਼ੀ ਕੀਤੀ ਹੋਵੇ। ਇਹ ਉੱਥੋਂ ਦੇ ਨਿਆਇਕ ਸਿਸਟਮ ਦੇ ਵਿੱਚ ਇੱਕ ਅਦਾਲਤੀ ਜਿਹੜੀ ਆ ਕਾਰਵਾਈ ਉਹਦਾ ਹਿੱਸਾ ਵਾ। ਅਮਰੀਕਾ ਨੇ ਕੈਨੇਡਾ ਵਾਂਗ ਪਾਰਲੀਮੈਂਟ ਵਿੱਚ ਖੜ ਕੇ ਜਿਵੇਂ ਮਿਸਟਰ ਟਰੂਡੋ ਨੇ ਗੱਲ ਕੀਤੀ ਸੀ ਉਵੇਂ ਨਹੀਂ ਕੀਤਾ। ਉਹ ਸਾਰਾ ਕੁਝ ਜਿਹਨੇ ਦਬਾਅ ਬਣਾਇਆ ਅਸਲ ਵਿੱਚ ਉਹ ਹੈ ਹੀ ਇਹ ਆ ਕਿ ਸਾਰੇ ਸਬੂਤ ਪ੍ਰੂਫ ਬੰਦਾ ਫੜ ਕੇ ਅਗਲਿਆਂ ਨੇ ਅਦਾਲਤੀ ਕਾਰਵਾਈ ਦੇ ਵਿੱਚ ਗੱਲ ਪਾ ਲਈ ਹੈ। ਤੇ ਹੁਣ ਜਦੋਂ ਅਮਰੀਕਨ ਸਿਸਟਮ ਉਹਨਾਂ ਬਾਕੀ ਦੋਸ਼ੀਆਂ ਬਾਰੇ ਗੱਲ ਕਰਦਾ ਬਈ ਠੀਕ ਆ ਆਪਣੇ ਸੰਬੰਧ ਬੜੇ ਵਧੀਆ, ਸਾਨੂੰ ਲੋੜ ਵੀ ਆ ਇੰਡੀਆ ਨਾਲ ਚੰਗੇ ਸੰਬੰਧ ਰੱਖਣ ਦੀ, ਪਰ ਇਹਦਾ ਇਹ ਅਰਥ ਬਿਲਕੁਲ ਨਹੀਂ ਵੀ ਜਿਹੜੇ ਬੰਦੇ ਸਾਡੇ ਮੁਲਕ ਦੀ ਸੋਵਰਨਟੀ ਨੂੰ, ਪ੍ਰਭੂ ਸੱਤਾ ਨੂੰ ਚੈਲੰਜ ਕਰਦੇ ਆ ਉਹਨਾਂ ਨੂੰ ਬਖਸ਼ਿਆ ਜਾਊਗਾ। ਉਹ ਉਹਨਾਂ ਖਿਲਾਫ ਕਾਰਵਾਈ ਕਰਕੇ ਇੰਡੀਆ ਜਿਹੜਾ ਹੈ ਉਹ ਦਿਖਾਵੇ। ਤੇ ਸਾਫ਼ ਜ਼ਾਹਿਰ ਆ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਅਮਰੀਕਨ ਸਿਸਟਮ ਦੇ ਵੱਲੋਂ ਇੱਥੇ ਉਹਨਾਂ ਦੇ ਵੱਡੀਆਂ ਪੋਸਟਾਂ ਦੇ ਉੱਤੇ ਬੈਠੇ ਨੁਮਾਇੰਦਿਆਂ ਨੇ ਆਉਣਾ ਹੈ, ਕੁਛ ਆ ਗਏ ਨੇ, ਕਈਆਂ ਨੇ ਹਜੇ ਆਉਣਾ ਹੈ, ਵੀ ਇਹ ਦਬਾਅ ਜਿਹੜਾ ਹੈਗਾ ਉਹ ਬਰਕਰਾਰ ਰਹੂਗਾ। ਪਰ ਇੰਡੀਆ ਨੇ ਹੁਣ ਆਪਦੇ ਆਪ ਨੂੰ ਫੇਰ ਦੁਬਾਰਾ ਜਿਵੇਂ ਪਿੰਡਾਂ ਝਾੜ ਕੇ ਭਲਵਾਨ ਉੱਠ ਖੜਦਾ ਤੇ ਫੇਰ ਕਹਿੰਦਾ ਵੀ ਤੂੰ ਹੁਣ ਮਾਰ ਮੇਰੇ। ਇੱਕ ਉਹ ਜੋਕ ਚੁਟਕਲਾ ਚੱਲਦਾ ਆਇਆ ਨਾ ਬਈ ਉਹ ਕਹਿੰਦਾ ਵੀ ਉਹਨੇ ਥੱਪੜ ਮਾਰਿਆ ਭਲਵਾਨ ਨੇ ਤੇ ਉਹ ਸੁਕੜੂ ਜਿਹਾ ਭਲਵਾਨ ਫੇਰ ਕਹਿੰਦਾ ਤੂੰ ਹੁਣ ਮਾਰ ਮੇਰੇ। ਫੇਰ ਉਹਨੇ ਛੱਡੀ, ਫੇਰ ਡਿੱਗ ਪਿਆ, ਫੇਰ ਹੁਣ ਮਾਰ ਮੇਰੇ। ਤੋ ਇਹ ਹੁਣ ਮਾਰ ਮੇਰੇ ਵਾਲੀ ਜਿਹੜੀ ਗੱਲ ਆ ਉਹ ਦੂਜਾ ਭਲਵਾਨ ਨੱਕ ਕੇ ਕਹਿੰਦਾ ਮੈਨੂੰ ਹੋਰ ਵੀ ਕੋਈ ਕੰਮ ਆ, ਮੈਂ ਤੇਰੇ ਤੇ ਥੋੜੀ ਤੈਨੂੰ ਛੱਤਰ ਫੇਰਨ ਆਇਆ ਇੱਥੇ। ਉਹ ਉਸ ਤਰੀਕੇ ਨਾਲ ਇੱਥੇ ਇਹ ਕੰਮ ਇੰਡੀਅਨ ਸਿਸਟਮ ਨੇ ਫੇਰ ਦੁਬਾਰਾ ਚੂੰ ਚਾਂ ਸ਼ੁਰੂ ਕੀਤੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਜਦੋਂ FBI ਦੇ ਜਿਹੜੇ ਆਗੂ ਨੇ ਜਦੋਂ ਉਹ ਆਉਣਗੇ ਤੇ ਇੱਥੇ ਕੁਝ ਰੰਗ ਢੰਗ ਜਿਹੜਾ ਹੈਗਾ ਬਦਲੂਗਾ। ਪਰ ਇੱਕ ਗੱਲ ਇਸ ਸਾਰੀ ਗੱਲ ਨੇ ਜ਼ਾਹਿਰ ਕਰਤੀ ਆ ਬਈ ਜਿਹੜਾ ਅਸਲੀ ਰੂਪ ਸਰੂਪ ਆ ਨਾ ਹਿੰਦੂ ਮਾਈਂਡ ਕਲਚਰ ਦਾ ਉਹ ਪੂਰੀ ਤਰ੍ਹਾਂ ਨੰਗਾ ਹੋ ਗਿਆ। ਤੇ ਨਾਲ ਦੀ ਨਾਲ ਉਹ ਪੁਲਸੀਏ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੀਤੇ ਦੌਰ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ, ਕਤਲੇਆਮ ਕੀਤਾ, ਉਹ ਸਾਰਿਆਂ ਦੇ ਚਰਚੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਰੇ ਰੌਲੇ ਵਿੱਚ ਦੁਬਾਰਾ ਆ ਗਏ ਨੇ। ਜਿਹੜੇ ਸੁਮੰਤ ਗੋਇਲ ਦੀ ਚਰਚਾ ਹੋ ਰਹੀ ਆ ਉਹਨੇ ਇੱਥੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਦੌਰਾਨ ਜਿੱਥੇ ਸਿੱਖਾਂ ਦਾ ਸਿੱਧਾ ਘਾਣ ਕਰਨ ਕਰਾਉਣ ਦੇ ਮਾਮਲਿਆਂ ਦੇ ਵਿੱਚ ਉਹਦੀ ਚਰਚਾ ਆ, ਉੱਥੇ ਨਾਲ ਦੀ ਨਾਲ ਸਿੱਖਾਂ ਨੂੰ ਝੁਕਾਉਣ, ਉਹਨਾਂ ਨੂੰ ਆਪਦੇ ਪਾਲੇ 'ਚ ਲਿਆਉਣ, ਸਿੱਖ ਖਾਲਿਸਤਾਨੀ ਸਫਾ ਵਿਚਲੇ ਆਗੂਆਂ ਦੀ ਵਫਾਦਾਰੀ ਬਦਲਾਉਣ ਦੇ ਚੱਕਰ 'ਚ ਵੀ ਕਾਫੀ ਬਦਨਾਮੀ ਖੱਟੀ ਹੋਈ ਹੈ। ਬਾਅਦ ਵਿੱਚ ਜਦੋਂ ਇੰਗਲੈਂਡ ਇਹਦੀ ਪੋਸਟਿੰਗ ਹੋਈ ਆ ਖੁਫੀਆ ਮਹਿਕਮੇ ਵੱਲੋਂ, ਉੱਥੇ ਵੀ ਦੱਸਦੇ ਆ ਵੀ ਉੱਥੋਂ ਦੇ ਖਾਲਿਸਤਾਨੀਆਂ ਦੇ ਵਿੱਚ ਘੁਸਪੈਠ ਕਰਨ ਦੇ ਇਹਨੇ ਕਾਫੀ ਕੋਸ਼ਿਸ਼ਾਂ ਕੀਤੀਆਂ। ਕਿੰਨੀ ਕੁ ਕਾਮਯਾਬੀ ਮਿਲੀ ਜਾਂ ਕਿਵੇਂ ਹੋਇਆ ਉਹ ਇੱਕ ਵੱਖਰਾ ਵਿਸ਼ਾ, ਪਰ ਉੱਥੇ ਇਹਦੇ ਬਦਨਾਮੀ ਗਲ ਪਈ ਆ। ਇਵੇਂ ਹੀ ਦਿਨਕਰ ਗੁਪਤਾ ਉਹ ਵੀ ਖਾੜਕੂ ਬਾਅਦ ਦੇ ਦਿਨਾਂ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਕਾਫੀ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਸਿੱਖਾਂ ਦਾ ਘਾਣ ਹੁੰਦਾ ਸੀ ਉਹਦੇ ਵਿੱਚ ਅਕਸਰ ਉਹਦਾ ਨਾਂ ਆਉਂਦਾ ਰਿਹਾ। ਉਹਦਾ ਵੀ ਇਸ ਮਸਲੇ ਨਾਲ ਜਿਹੜਾ ਸਿੱਖਾਂ ਦਾ ਬਾਹਰ ਕਤਲੇਆਮ ਕੀਤਾ ਜਾ ਰਿਹਾ ਇੰਡੀਅਨ ਸਟੇਟ ਵੱਲੋਂ ਉਹਦੇ ਵਿੱਚ ਉਹਦਾ ਜ਼ਿਕਰ ਆ ਰਿਹਾ। ਇਵੇਂ ਹੀ ਕੁਝ ਗੁਰਦੁਆਰਿਆਂ ਦੇ ਨਾਲ ਸੰਬੰਧਿਤ ਪ੍ਰਧਾਨ ਵਗੈਰਾ, ਕੁਝ ਮੀਡੀਆ ਨਾਲ ਸੰਬੰਧਿਤ ਸਿੱਖ, ਇਹਨਾਂ ਸਾਰਿਆਂ ਦੀ ਇੱਕ ਖਿਚੜੀ ਜੀ ਬਣ ਕੇ ਸਾਹਮਣੇ ਉੱਭਰ ਰਹੀ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਿਆਂ ਦੇ ਚਰਚੇ ਨਾਂ ਜਿਹੜੇ ਸਾਹਮਣੇ ਆਉਣੇ ਆ ਕਿ ਕਿਹਨੇ ਸਿੱਖਾਂ ਦੇ ਇਸ ਕਤਲੋਗਾਰਦ ਵਿੱਚ ਆਪੋ ਆਪਣਾ ਜਿਹੜਾ ਹੈਗਾ ਯੋਗਦਾਨ ਪਾਇਆ। ਪਰ ਇੱਕ ਇੱਥੇ ਗੱਲ ਜ਼ਰੂਰ ਕਹਿਣੀ ਬਣਦੀ ਆ ਕਿ ਬਾਕੀ ਜਿਹੜੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ ਦੜਜੀ ਬੱਟੀ ਸਿੱਖਾਂ ਦੇ ਅਹੁਦੇਦਾਰ, ਉਹਨਾਂ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਨੇ ਫੇਰ ਹੌਸਲਾ ਦਿਖਾਇਆ ਜਿਹੜੀ ਉਹਨਾਂ ਨੇ ਮਨੁੱਖੀ ਹੱਕਾਂ ਦੇ ਦਿਹਾੜੇ ਮੌਕੇ 10 ਦਸੰਬਰ ਨੂੰ ਮੁਤਲਕ ਰੱਖ ਕੇ ਸਾਹਮਣੇ ਰੱਖ ਕੇ ਇੱਕ ਸਟੇਟਮੈਂਟ, ਇੱਕ ਬਿਆਨ ਦਿੱਤਾ
ਜਿਹਦੇ ਵਿੱਚ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਇਹ ਗੱਲ ਆਖੀ ਆ ਕਿ ਸਿੱਖਾਂ ਦੀ ਟਾਰਗੇਟ ਕਿਲਿੰਗ ਹੋ ਰਹੀ ਆ। ਮਤਲਬ ਕਿ ਹੁਣ ਤੱਕ ਤਾਂ ਇੰਡੀਅਨ ਸਟੇਟ ਵੱਲੋਂ ਸਿੱਖ ਜੁਝਾਰੂ ਲਹਿਰ ਦੇ ਉੱਤੇ ਇਹ ਦੋਸ਼ ਮੜਿਆ ਜਾਂਦਾ ਰਿਹਾ ਕਿ ਜੀ ਇਹ ਟਾਰਗੇਟ ਕਿਲਿੰਗ ਕਰਦੇ, ਮਿੱਥ ਕੇ ਨਿਸ਼ਾਨਾ ਲਾਉਂਦੇ। ਪਰ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਇੱਕ ਤਰਫਾ ਨੈਰੇਟਿਵ ਨੂੰ, ਇਸ ਬਰਤਾਂਤ ਨੂੰ ਚੈਲੰਜ ਖੜਾ ਕੀਤਾ ਔਰ ਇਹ ਇੱਕ ਕਾਮਯਾਬ ਗੱਲ ਹੈ ਵੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿੱਖਾਂ ਦੀ ਮਿੱਥ ਕੇ ਟਾਰਗੇਟ ਕਿਲਿੰਗ ਹੋ ਰਹੀ ਆ ਔਰ ਇਕੱਲੇ ਭਾਰਤ ਵਿੱਚ ਨਹੀਂ, ਦੁਨੀਆ ਭਰ ਦੇ ਵਿੱਚ ਇੰਡੀਅਨ ਸਟੇਟ ਵੱਲੋਂ ਥਾਂ ਥਾਂ ਦੇ ਉੱਤੇ ਸਿੱਖਾਂ ਨੂੰ ਮਿੱਥ ਕੇ ਕਤਲ ਕੀਤਾ ਜਾ ਰਿਹਾ, ਕਰਵਾਇਆ ਜਾ ਰਿਹਾ। ਇਹਦੇ ਨਾਲ ਹੀ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਿਨ੍ਹਾਂ ਸਿੱਖਾਂ ਨੂੰ ਟਾਰਗੇਟ ਕਿਲਿੰਗ ਦੇ ਦੋਸ਼ੀ ਮੰਨ ਕੇ ਭਾਰਤ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਜਾਂ ਜਿਨ੍ਹਾਂ ਉੱਤੇ ਦੋਸ਼ ਮੜ ਕੇ ਉਹਨਾਂ ਨੂੰ ਨਿੰਦਿਆ ਭੰਡਿਆ ਜਾ ਰਿਹਾ, ਉਹ ਸਾਰੇ ਤਾਂ ਹੋਏ ਆਪਦੇ ਹੱਕਾਂ ਅਤੇ ਹਿੱਤਾਂ ਦੇ ਰਾਖੇ। ਸਿੱਖਾਂ ਨੂੰ ਹੱਕ ਵਾ ਆਪਦੀ ਬੋਲੀ, ਆਪਦੇ ਧਰਮ, ਆਪਦੇ ਸੱਭਿਆਚਾਰ, ਆਪਦੇ ਹੱਕ ਤੇ ਆਪਦੇ ਹਿੱਤਾਂ ਦੀ ਰਾਖੀ ਕਰਨ ਦਾ। ਤੇ ਆਮ ਹੀ ਕਿਹਾ ਜਾਂਦਾ ਬਈ ਜਿਹੜਾ ਚੜ੍ਹਦਾ ਨਾ, ਚੜ੍ਹਾਈ ਕਰਨਾ, ਉਹਦੇ ਨਾਲੋਂ ਵਧੀਆ ਬਚਾਅ ਦਾ ਕੋਈ ਸਾਧਨ ਹੀ ਨਹੀਂ। ਮਤਲਬ ਇਹ ਤੋਂ ਪਹਿਲਾਂ ਕਿ ਦੁਸ਼ਮਣ ਤੁਹਾਡੇ ਤੇ ਹਮਲਾ ਕਰੇ, ਤੁਸੀਂ ਦੁਸ਼ਮਣ ਦੇ ਉੱਤੇ ਪਹਿਲਾਂ ਚੜ੍ਹ ਜਾਓ। ਤੇ ਇਹ ਜਿਹੜਾ ਅਟੈਕ ਕਰਨਾ, ਇਹ ਸਭ ਤੋਂ ਬਚਾਅ ਦੀ ਬਿਹਤਰੀਨ ਨੀਤੀ ਮੰਨਿਆ ਜਾਂਦਾ। ਤੋ ਜਿਨ੍ਹਾਂ ਜੁਝਾਰੂ ਨੌਜਵਾਨਾਂ ਨੇ ਬੀਤੇ ਦੌਰ ਵਿੱਚ ਇੰਡੀਅਨ ਸਟੇਟ ਸਿਸਟਮ ਦੇ ਉਹਨਾਂ ਜਮਹੂਰੀਆਂ ਨੂੰ, ਉਹਨਾਂ ਕਲ ਪੁਰਜਿਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੇ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦਾ ਘਾਣ ਕੀਤਾ ਕਰਾਇਆ ਸੀ, ਉਹ ਸਿੱਖ ਹੱਕਾਂ ਦੇ ਰਾਖੇ ਨੇ। ਉਹ ਪੰਥਕ ਅਤੇ ਕੌਮ ਦੇ ਹੱਕਾਂ ਦੀ, ਹਿੱਤਾਂ ਦੀ ਰਾਖੀ ਕਰਨ ਵਾਲੇ ਸੂਰਮੇ ਆ, ਜਿਨ੍ਹਾਂ ਨੂੰ ਬੇਸ਼ੱਕ ਜੇਲ੍ਹਾਂ 'ਚ ਨਜ਼ਰਬੰਦ ਕੀਤਾ ਹੋਇਆ ਜਾਂ ਉਹਨਾਂ ਦੀ ਮੰਗ ਕੀਤੀ ਜਾ ਰਹੀ ਆ ਕਿ ਉਹ ਫਲਾਣੇ ਮੁਲਕ 'ਚ ਉਹਨਾਂ ਨੂੰ ਵਾਪਸ ਕੀਤਾ ਜਾਵੇ। ਅਸਲੀ ਜਿਹੜੀ ਟਾਰਗੇਟ ਕਿਲਿੰਗ ਦਾ ਦੋਸ਼ੀ ਆ ਉਹ ਇੰਡੀਅਨ ਸਟੇਟ ਸਿਸਟਮ। ਹੁਣ ਇੱਥੇ ਸਾਨੂੰ ਇਹ ਗੱਲ ਮੰਨਣੀ ਚਾਹੀਦੀ ਆ ਕਿ ਬਹੁਤ ਸਾਰੀਆਂ ਸ਼ਖਸੀਅਤਾਂ ਓਵਰਗਰਾਊਂਡ ਫਰੰਟ ਦੇ ਉੱਤੇ ਸਿੱਖ ਸਭਾ ਦੇ ਵਿੱਚ ਸਰਗਰਮ ਹੈ। ਉਹਨਾਂ ਦਾ ਚਰਚਾ ਵੀ ਬੜਾ ਠੋਕ ਵਜਾ ਕੇ ਅਸੀਂ ਸਾਰੇ ਕਰਦੇ, ਕਰਨਾ ਵੀ ਚਾਹੀਦਾ। ਕਦੇ ਕੋਈ ਪੰਥਕ ਸ਼ਖਸੀਅਤ ਉੱਭਰਦੀ ਆ, ਕਦੇ ਕਿਸੇ ਦਾ ਚਰਚਾ ਹੁੰਦਾ, ਕਿਸੇ ਕਾਰਨ ਕੋਈ ਚਰਚਾ ਚਾਹੁੰਦਾ, ਚੰਗੀ ਗੱਲ। ਪਰ ਇੰਡੀਅਨ ਸਟੇਟ ਸਿਸਟਮ ਨੂੰ ਅਸਲ ਵਿੱਚ ਜਿਨ੍ਹਾਂ ਲੋਕਾਂ ਦੀ ਜਿਹੜੀ ਹੋਂਦ, ਹਸਤੀ ਤੇ ਸਰਗਰਮੀ ਬਿਰਤਾ ਪਾਉਂਦੀ ਆ, ਉਹ ਹੈਗੇ ਆ ਉਹ ਬੱਬਰ ਸੂਰਮੇ, ਉਹ ਜੁਝਾਰੂ ਸਿੰਘ, ਜਿਨ੍ਹਾਂ ਨੂੰ ਅੱਜ ਇਹ ਟਾਰਗੇਟ ਕਿਲਿੰਗ ਦੇ ਦੋਸ਼ੀ ਮੰਨ ਕੇ ਬਦਨਾਮ ਕਰਦੇ। ਪਰ ਸਾਡੀ ਬਦਕਿਸਮਤੀ ਇਹ ਆ ਕਿ ਅਸੀਂ ਜਿਹੜੇ ਸਟੇਜਾਂ ਉੱਤੇ ਜਾਂ ਇੱਧਰ ਉੱਧਰ ਪੰਥਕ ਗੱਲਾਂ ਕਰਦੇ ਆ, ਉਹਨਾਂ ਦੀ ਜ਼ਿਆਦਾ ਚਰਚਾ ਕਰਦੇ ਆ ਤੇ ਉਹਨਾਂ ਲਈ ਸਾਡੇ ਸੋਸ਼ਲ ਮੀਡੀਆ ਦੇ ਅਕਾਊਂਟਸ, ਮੀਡੀਆ ਦੇ ਹੋਰ ਜਿਹੜੇ ਸਾਡੇ ਪੱਖ ਨੇ, ਉੱਥੇ ਉਹਨਾਂ ਲਈ ਸਾਡੇ ਕੋਲੇ ਖੁੱਲਾ ਟਾਈਮ ਆ। ਉਹਨਾਂ ਦੀਆਂ ਵੀਡੀਓਜ਼, ਉਹਨਾਂ ਦੇ ਹੋਰ ਸਾਰਾ ਕੁਝ ਅਸੀਂ ਦੇਖਦੇ ਕਰਦੇ ਆ। ਇਹ ਕੋਈ ਬਹੁਤੀ ਇਤਰਾਜ਼ ਵਾਲੀ ਗੱਲ ਨਹੀਂ ਹੈ। ਪਰ ਜਿਹੜੇ ਸਿੱਖ ਇੰਡੀਅਨ ਸਟੇਟ ਦੀਆਂ ਜੇਲ੍ਹਾਂ 'ਚ ਨਜ਼ਰਬੰਦ ਕੀਤੇ ਹੋਏ ਨੇ, ਉਹਨਾਂ ਬਾਰੇ ਅਸੀਂ ਥੋੜਾ ਜਿਹਾ ਟਪਲਾ ਖਾ ਰਹੇ ਹਾਂ। ਮੇਰਾ ਕਹਿਣ ਤੋਂ ਭਾਵ ਇਹ ਆ ਵੀ ਜੇ ਕਿਸੇ ਪੰਥਕ ਸੋਚ ਵਾਲੇ ਨੂੰ ਖੜਾ ਕੇ ਕਹੀਏ ਬਈ ਤੈਨੂੰ ਕਿਸੇ ਇਹੋ ਜਿਹੇ 10 ਖਾੜਕੂ ਸਿੰਘਾਂ ਦੇ ਨਾਂ ਲੈ ਜਿਹੜੇ ਇਸ ਵੇਲੇ ਜੇਲ੍ਹਾਂ 'ਚ ਨਜ਼ਰਬੰਦ ਆ, ਜਿਹੜੇ 10-15 ਸਾਲਾਂ ਤੋਂ ਪਿਛਲੇ ਦੌਰ ਵਿੱਚ ਹੁਣ ਜਿਹੜਾ ਚੱਲ ਰਿਹਾ ਇਹਦੇ ਵਿੱਚ ਫੜ ਕੇ ਸਟੇਟ ਨੇ ਅੰਦਰ ਕੀਤੇ ਹੋਣ, ਤਾਂ ਉਹਨੂੰ ਸਭ ਤੋਂ ਪਹਿਲਾਂ ਤਾਂ ਨਾਂ ਆਊ ਚੇਤੇ ਭਾਈ ਜਗਤਾਰ ਸਿੰਘ ਹਵਾਰੇ, ਕਿਉਂਕਿ ਸਰਬੱਤ ਖਾਲਸਾ ਵਿੱਚ ਉਹਨਾਂ ਨੂੰ ਜਥੇਦਾਰ ਥਾਪਿਆ ਗਿਆ ਤੇ ਉਹਨਾਂ ਦਾ ਮਾਮਲਾ ਜਿਹੜਾ ਹੈਗਾ ਬਿਆੰਤੇ ਬੁੱਚੜ ਵਾਲਾ ਤੇ ਹੋਰ ਕਈ ਕਾਰਨਾਂ ਕਰਕੇ ਉਹ ਚਰਚਾ 'ਚ ਰਹਿੰਦੇ। ਦੂਜਾ, ਉਹਦੇ ਨਾਲ ਜੁੜਦਾ ਜਾਂ ਨਾ ਹੋਣ ਕਰਕੇ ਜਾਂ ਕੁਝ ਹੋਰ ਵੱਖਰੇ ਕਾਰਨ ਲਾ ਲਈਏ, ਭਾਈ ਜਗਤਾਰ ਸਿੰਘ ਤਾਰਾ ਚੇਤੇ ਆ ਜਾਂਦਾ। ਭਾਈ ਬਲਵੰਤ ਸਿੰਘ ਰਾਜੋਆਣਾ ਕੰਟਰੋਵਰਸੀਜ਼, ਵਿਵਾਦਾਂ ਕਰਕੇ ਉਹ ਵੀ ਚਲੋ ਕੋਈ ਨਾ ਕੋਈ ਗੱਲ ਕਰਕੇ ਚੇਤੇ ਆ ਜਾਂਦੇ। ਪਰ ਜੇ ਕਿਤੇ ਬਿਆੰਤ ਬੁੱਚੜ ਵਾਲੇ ਕੇਸ ਵਿੱਚ ਹੋਰਨਾਂ ਸਿੰਘਾਂ ਦਾ ਨਾਂ ਲੈਣਾ ਪਵੇ ਤਾਂ ਭਾਈ ਪਰਮਜੀਤ ਸਿੰਘ ਭਿਓਰਾ ਵੀ ਬਹੁਤਿਆਂ ਦੇ ਉਵੇਂ ਚੇਤੇ ਨਹੀਂ ਜਿਵੇਂ ਚੇਤੇ ਹੋਣਾ ਚਾਹੀਦਾ।
बाकी ਜਿਹੜੇ ਹੋਰ ਨੇ ਉਹਨਾਂ ਦੀ ਤਾਂ ਗੱਲ ਹੀ ਛੱਡ ਦਿਓ ਵੀ ਹੋਰ ਚੇਤੇ ਕਿਹੜੇ ਕਿਹੜੇ ਬੰਦੇ ਨੇ। ਹੁਣ ਸ਼ਮਸ਼ੇਰ ਬਾਈ ਜੀ ਜਾਂ ਗੁਰਮੀਤ ਸਿੰਘ ਆ ਜਾਂ ਲਖਵਿੰਦਰ ਸਿੰਘ ਆ, ਇਹਨਾਂ ਬਾਰੇ ਵੀ ਜਦੋਂ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਵਾਲਾ ਮਸਲਾ ਬਣਿਆ ਜਾਂ ਸਾਡਾ ਹੱਕ ਫਿਲਮ ਦਾ ਆਇਆ ਮਸਲਾ, ਉਦੋਂ ਲੋਕਾਂ ਨੂੰ ਪਤਾ ਲੱਗਿਆ। ਤੇ ਇਹ ਸਾਡੇ ਲਈ ਬੜੀ ਅਫਸੋਸਜਨਕ ਗੱਲ ਹੈ ਵੀ ਸਾਡੀ ਕੌਮ ਦੇ ਐਡੇ ਐਡੇ ਸੂਰਮਿਆਂ ਦੇ ਬਾਰੇ ਸਾਨੂੰ ਪਤਾ ਕਿਉਂ ਨਹੀਂ। ਜੇਕਰ ਰਾਜੋਆਣੇ ਦੀ ਫਾਂਸੀ ਵਾਲਾ ਮਸਲਾ ਨਾ ਉੱਭਰਦਾ, ਮੈਂ ਇਸ ਗੱਲ ਦਾ ਦਾਅਵਾ ਕਰਦਾ ਔਰ ਦਿਲੋਂ ਦਾਅਵਾ ਕਰਦਾ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਸੀ ਪਤਾ ਹੋਣਾ ਕਿ ਇਸ ਕੇਸ ਵਿੱਚ ਕੌਣ ਕੌਣ ਸਿੰਘ। ਇਵੇਂ ਹੀ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੇ ਮਸਲੇ ਕਰਕੇ ਉਹ ਚਰਚਾ 'ਚ ਰਹਿੰਦੇ ਆ, ਤਾਂ ਉਹਨਾਂ ਦਾ ਪਤਾ ਨਹੀਂ, ਉਹਨਾਂ ਦਾ ਵੀ ਨਹੀਂ ਕਿਸੇ ਨੂੰ ਚਿੱਤ ਚੇਤਾ ਹੋਣਾ ਸੀ। ਜੱਗੀ ਜੌਹਲ ਦਾ ਕਿਸੇ ਕਿਸੇ ਨੂੰ ਕਦੇ ਕਦੇ ਚੇਤਾ ਆ ਜਾਂਦਾ, ਪਰ ਉਹਦੇ ਨਾਲ ਦੇ ਜਿਹੜੇ ਬੱਗੇ ਹੋਣੀ, ਸ਼ੇਰੇ ਹੋਣੀ ਵੀਰ ਸਾਡੇ, ਹੋਰ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਖਾੜਕੂ ਜਰਨੈਲ ਨੇ। ਅੱਜ ਮੈਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨਾਲ ਸਵੇਰੋਂ ਚਰਚਾ ਕਰ ਰਿਹਾ ਸੀ। ਉਹਨਾਂ ਨੇ ਕੱਲ ਇੱਕ ਸੱਦਾ ਦਿੱਤਾ ਕਿਉਂਕਿ ਦਰਦ ਰੱਖਦੇ ਆ। ਉਹਨਾਂ ਨੇ ਕੱਲ ਕਿਹਾ ਵੀ ਮਨੁੱਖੀ ਹੱਕਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਤੇ ਕਾਲੀਆਂ ਪੱਗਾਂ, ਕਾਲੀਆਂ ਸਿਰ ਦੇ ਉੱਤੇ ਕੇਸਕੀਆਂ ਦਸਤਾਰਾਂ ਨਾਲ, ਕਾਲੇ ਲਿਬਾਸ ਨਾਲ ਆਪਾਂ ਜਿਹੜਾ ਫੋਟੋਆਂ ਪੋਸਟ ਕਰੀਏ ਸੋਸ਼ਲ ਮੀਡੀਆ ਉੱਤੇ। ਤੇ ਮੈਂ ਅੱਜ ਉਹਨਾਂ ਨਾਲ ਸਵੇਰੇ ਇਸ ਮਸਲੇ ਉੱਤੇ ਜਦੋਂ ਚਰਚਾ ਕਰ ਰਿਹਾ ਸੀ ਕਿ ਯਾਰ ਹੋਰ ਨਹੀਂ ਤਾਂ ਤੁਸੀਂ ਇੱਕ ਲਿਸਟ ਤਿਆਰ ਕਰੋ ਉਹਨਾਂ ਸਾਰਿਆਂ ਦੀ ਜਿਹੜੇ ਪਿਛਲੇ 10-15 ਸਾਲ ਦੇ ਵਿੱਚ ਜੁਝਾਰੂ ਸਰਗਰਮੀਆਂ ਦੇ ਕਾਰਨ ਜੇਲ੍ਹਾਂ 'ਚ ਗਏ ਆ, ਕਿਉਂਕਿ ਤੁਸੀਂ ਉਹਨਾਂ ਦੇ ਮੁਕੱਦਮੇ ਲੜ ਰਹੇ ਹੋ। ਹੁਣ ਇਹ ਗੱਲ ਮੈਂ ਤਾਂ ਛੇੜੀ ਹੈ ਕਿ ਜਿਹੜੇ ਸਿੰਘ ਅੱਜ ਦੇ ਸਮੇਂ ਦੇ ਵਿੱਚ ਜਗਾੜ ਕਰਕੇ ਇਸ ਤਰੀਕੇ ਦੀਆਂ ਸਰਗਰਮੀਆਂ ਕਰਦੇ ਕਰਾਉਂਦੇ ਆ ਜਿੱਥੇ ਪੈਰ ਪੈਰ ਦੇ ਉੱਤੇ ਖਤਰਾ, ਅੱਗੇ ਵਾਲਾ ਦੌਰ ਨਹੀਂ ਹੈ। ਹੁਣ CCTV ਦਾ ਜ਼ਮਾਨਾ, ਹੁਣ ਸਰਵੇਲੈਂਸ ਜਿਹਨੂੰ ਕਹਿੰਦੇ ਆ ਨਿਗਰਾਨੀ ਕਰਨੀ, ਉਹ ਸੌਖਾ ਆ ਕੰਮ। ਹੁਣ ਉਹ ਸਾਰੀਆਂ ਚੀਜ਼ਾਂ ਦਾ ਜੁਗਾੜ ਕਰਨਾ ਜਿਨ੍ਹਾਂ ਦੇ ਨਾਲ ਜਿਹੜੇ ਇਹਨਾਂ ਨੇ ਆਪਦੇ ਨਿਸ਼ਾਨੇ ਹਾਸਲ ਕਰਨੇ ਹੁੰਦੇ ਆ, ਕਾਰਵਾਈਆਂ ਸਫਲ ਬਣਾਉਣੀਆਂ ਹੁੰਦੀਆਂ ਨੇ, ਉਹ ਪਹਿਲਾਂ ਵਾਂਗ ਸੌਖਾ ਨਹੀਂ ਹੈ, ਬਹੁਤ ਜ਼ਿਆਦਾ ਔਖਾ। ਇਹਦੇ ਬਾਵਜੂਦ ਜਿਹੜੇ ਨੌਜਵਾਨ ਇਸ ਰਾਹ ਤੁਰਦੇ ਆ, ਮੈਂ ਕਹਿੰਦਾ ਵੀ ਧੰਨਦੇ ਨੇ ਉਹ ਜਿਹੜੇ ਇੰਨਾ ਪੈਰ ਪੈਰ ਦੇ ਉੱਤੇ, ਕਿਉਂਕਿ ਹਰੇਕ ਬੰਦਾ ਕਹੂਗਾ ਵੀ ਨਾ ਇਸ ਰਾਹ ਪਾਓ ਕਿਉਂਕਿ ਇਹਦੇ ਵਿੱਚ ਮੁਸ਼ਕਲ, ਇਹ ਠੀਕ ਨਹੀਂ ਹੈਗਾ। ਇਹਦੇ ਵਿੱਚ ਅੱਜ ਕਾਮਯਾਬੀ ਤੁਸੀਂ ਪਤਾ ਨਹੀਂ ਕਿਹੜੇ ਕੈਟ ਟਾਊਟ ਨਾਲ ਜਾ ਟਕਰਾਉਣਾ, ਪਤਾ ਨਹੀਂ ਜਿਹੜੇ ਨਾਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੰਟੈਕਟ ਬਣਾਓ ਉਹ ਕਿਹੜੇ ਥਾਣੇ ਦਾ SHO ਹੋਵੇ ਜਾਂ ਕਿਸੇ ਉਹ ਖੁਫੀਆ ਏਜੰਸੀਆਂ ਦਾ ਕੋਈ ਨੈਟ ਹੋਵੇ ਤੇ ਤੁਸੀਂ ਉਹਦੇ 'ਚ ਜਾ ਫਸੋ। ਪਰ ਧੰਨਦੇ ਨੇ ਇਹ ਨੌਜਵਾਨ ਜਿਹੜੇ ਇਹਨਾਂ ਗੱਲਾਂ ਦੀ ਪਰਵਾਹ ਕੀਤੇ ਬਗੈਰ ਇਹਨਾਂ ਕਾਰਜਾਂ ਲਈ ਕਿ ਸਾਨੂੰ ਆਪਦੀ ਕੌਮ ਦੇ ਮਸਲੇ ਹੱਲ ਕਰਨੇ ਪੈਣਗੇ ਤੇ ਏਦਾਂ ਹੀ ਗੱਲ ਬਣਨੀ। ਇਹ ਨਾਲ ਦੀ ਨਾਲ ਇਹ ਵੀ ਜਦੋਂ ਬੜੀ ਵਾਰ ਦੇਖਿਆ ਵੀ ਜਦੋਂ ਸ਼ਸਤਰ ਹੱਥ 'ਚ ਆ ਰਿਹਾ ਹੁੰਦਾ, ਅਖਬਾਰ ਤੇ ਖਬਰ ਆਉਂਦੀ ਆ ਵੀ ਉਹਨੇ ਹੱਥ 'ਚ ਫਲਾਣੇ ਥਾਂ ਤੋਂ ਇਸ ਤਰ੍ਹਾਂ ਕੀਤਾ ਤੇ ਨਾਲ ਦੀ ਨਾਲ ਫੜੇ ਗਏ। ਮੈਂ ਹੈਰਾਨ ਆ ਕਿ ਜਦੋਂ ਉਹ ਫੜੇ ਜਾਂਦੇ ਆ ਉਦੋਂ ਇਹਨਾਂ ਨੂੰ ਗਰੰਟੀ ਹੁੰਦੀ ਆ ਕਿ ਕਿਸੇ ਸਿੱਖ ਜਥੇਬੰਦੀ ਨੇ ਛੇਤੀ ਕੀਤੇ ਮਗਰ ਨਹੀਂ ਆਉਣਾ, ਘਰਦਿਆਂ ਨੇ ਵੀ ਡਰ ਜਾਣਾ। ਫਿਰ ਮੀਡੀਆ ਵਾਲੇ ਇੰਨੀ ਦਹਿਸ਼ਤ ਪੈਦਾ ਕਰਦੇ ਆ ਵੀ ਛੇਤੀ ਕੀਤੇ ਕੋਈ ਬੰਦਾ ਮਗਰ ਨਾ ਆ ਜਾਵੇ। ਤੇ ਜਦੋਂ ਇਹਨਾਂ ਬੰਦਿਆਂ ਦੇ ਉਹ ਰਿਮਾਂਡ ਵਾਲੇ ਦਿਨ ਹੁੰਦੇ ਆ, ਜਦੋਂ ਏਜੰਸੀਆਂ ਪੁੱਛਗਿੱਛ ਕਰਦੀਆਂ, ਸਾਰਾ ਇੰਟਰੋਗੇਸ਼ਨ ਚੱਲਦੀ ਆ, ਤਸ਼ੱਦਦ ਝੱਲਦੇ ਆ, ਕੋਈ ਇਹਨਾਂ ਨੂੰ ਕਿਸੇ ਪਾਸਿਓਂ ਓਟ ਆਸਰਾ ਨਹੀਂ ਹੁੰਦਾ। ਪਰ ਇਹ ਜਦੋਂ ਬਿਲਕੁਲ ਕਿਸੇ ਵੀ ਪਾਸਿਓਂ ਬਗੈਰ ਕੋਈ ਆਸਰਾ, ਕੋਈ ਵੀ ਗੱਲ ਨਹੀਂ ਹੁੰਦੀ, ਉਸ ਮੌਕੇ ਜਦੋਂ ਆਪਦੇ ਸਿਰ ਦੇ ਉੱਤੇ ਆਪਦੇ ਬਣੀ ਹੋਈ ਨੂੰ ਝੱਲਦੇ ਆ ਇੰਟਰੋਗੇਸ਼ਨਾਂ, ਤੇ ਉਦੋਂ ਉਸ ਅਕਾਲ ਪੁਰਖ ਵਾਹਿਗੁਰੂ ਅਤੇ ਉਹਦੀ ਜਿਹੜੀ ਕਿਰਪਾ ਆ ਉਹਦੇ ਸਿਰ ਦੇ ਉੱਤੇ ਇਹਨਾਂ ਦਾ ਵਕਤ ਲੰਘਦਾ। ਫਿਰ ਜੇਲ੍ਹ ਚਲੇ ਜਾਂਦੇ ਆ, ਫਿਰ ਜੇਲ੍ਹ ਦੇ ਵਿੱਚ ਹੌਲੀ ਹੌਲੀ ਲੋਕ ਆਉਣ ਜਾਣ ਲੱਗਦੇ ਆ, ਸਾਲ ਡੇਢ ਸਾਲ ਤੱਕ ਕੋਈ ਨੇੜੇ ਨਹੀਂ ਲੱਗਦਾ। ਤੇ ਇਹ ਬੰਦੇ ਜਦੋਂ ਬੜੈਲ, ਤਿਹਾੜ, ਨਾਭੇ ਤੇ ਹੋਰਨਾਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹੁੰਦੇ ਆ, ਉਦੋਂ ਜਦੋਂ ਤਰੀਕਾਂ ਤੇ ਲਿਆਂਦੇ ਜਾ ਰਹੇ ਹੁੰਦੇ ਆ, ਇਹ ਆਪਦੇ ਅੰਦਰੋਂ ਬਹਿ ਕੇ ਸੋਚਦੇ ਤਾਂ ਹੋਣਗੇ ਨਾ ਵੀ ਆਹ ਆ ਉਹ ਕੌਮ ਜਿਹਦੇ ਲਈ ਅਸੀਂ ਆਪਦੀ ਜਵਾਨੀ ਦਾਅ ਉੱਤੇ ਲਾਤੀ। ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਸੋਚ ਕੇ ਇਸ ਰਾਹ ਪਏ ਸੀ। ਅੱਜ ਦੇ ਦੌਰ ਵਿੱਚ ਖਾਲਿਸਤਾਨ ਦਾ ਝੰਡਾ ਚੱਕ ਕੇ ਪੰਥਕ ਸਫਾਂ ਦੇ ਵਿੱਚ ਚਰਚਾ ਵਿੱਚ ਆਉਣਾ ਬੜਾ ਸੌਖਾ ਆ। ਕਿਸੇ ਵੀ ਸਿੱਖ ਲਈ ਅੱਜ ਦੇ ਸਮੇਂ ਦੇ ਵਿੱਚ ਇਹ ਚੀਜ਼ ਉਨੀ ਔਖੀ ਨਹੀਂ ਰਹੀ ਓਵਰਗਰਾਊਂਡ ਫਰੰਟ ਦੇ ਉੱਤੇ। ਪਰ
ਜਿਹੜੇ ਸਿੰਘ 1984 ਤੋਂ ਬਾਅਦ ਉਦੋਂ ਤੁਰੇ ਸੀ, ਜਦੋਂ ਕਿ ਇਸ ਗੱਲ ਦੀ ਵੀ ਮੁੜ ਕੇ ਗਰੰਟੀ ਨਹੀਂ ਸੀ ਹੁੰਦੀ ਵੀ ਹੁਣ ਘਰਦਿਆਂ ਨੂੰ ਲਾਸ਼ ਮਿਲੂਗੀ ਕਿ ਨਹੀਂ, ਉਹਨਾਂ ਦਾ ਜੋ ਹਸ਼ਰ ਸਾਡੇ ਕੁਝ ਭਰਾਵਾਂ ਨੇ ਕਰਨਾ ਸ਼ੁਰੂ ਕੀਤਾ ਹੋਇਆ, ਬਹੁਤ ਵੱਡੇ ਪੱਧਰ ਦੇ ਉੱਤੇ ਇਹ ਸਰਗਰਮੀ ਚੱਲ ਰਹੀ ਆ ਕਿ 1984 ਤੋਂ ਬਾਅਦ ਜਿਨ੍ਹਾਂ ਜੁਝਾਰੂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਤੇਗਾਂ ਮਾਰੀਆਂ, ਜਿਨ੍ਹਾਂ ਦੀ ਚੜ੍ਹਤ ਨੇ ਦੁਸ਼ਮਣ ਨੂੰ ਸੋਚਾਂ ਵਿੱਚ ਪਾ ਦਿੱਤਾ, ਇੱਕ ਚਿੜੀਆਂ ਸੇ ਬਾਜ਼ ਤੜਾਉਣ ਵਾਲੀ ਗੱਲ ਉਹ ਕਰਕੇ ਦਿਖਾ ਦਿੱਤੀ, ਜਿਨ੍ਹਾਂ ਨੇ ਮੁੱਠੀ ਭਰ ਸਿੰਘਾਂ ਨੇ ਦਿੱਲੀ ਨੂੰ ਬਿਪਤਾ ਪਾਈ ਰੱਖੀ, ਜਿਨ੍ਹਾਂ ਸਿੰਘਾਂ ਨੇ ਦਿੱਲੀ ਦਰਬਾਰ ਨੂੰ ਬਹੁਤ ਵੱਡੇ ਚੈਲੰਜ ਦਿੱਤੇ, ਰੋਮਾਨੀਆ ਤੱਕ ਜਾ ਕੇ ਧੁੰਮਾਂ ਪਾਤੀਆਂ, ਉਹਨਾਂ ਦੇ ਸ਼ਹੀਦੀਆਂ ਤੋਂ ਬਾਅਦ ਸਾਡੇ ਵਿੱਚੋਂ ਕੁਝ ਬੰਦੇ ਇਸ ਤਰੀਕੇ ਦੀਆਂ ਗੱਲਾਂ, ਨੈਗੇਟਿਵ ਨਕਾਰਾਤਮਕ ਗੱਲਾਂ ਉਹਨਾਂ ਬਾਰੇ ਜਿਹੜੀਆਂ ਕਰਦੇ ਨੇ, ਉਹ ਤਾਂ ਇੱਕ ਪਾਸੇ, ਪਰ ਜਿਹੜੇ ਬਚ ਗਏ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਜਿਵੇਂ ਭੰਡਿਆ ਨਿੰਦਿਆ ਜਾਂਦਾ, ਉਹਦੇ ਤੋਂ ਬੜਾ ਔਖਾ ਲੱਗਦਾ ਕਿ ਇਹ ਜਿਹੜੇ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਉਸੇ ਰਾਹ ਤੁਰਦੇ ਨੇ, ਇਹ ਕਿਵੇਂ ਹੌਸਲਾ ਕਰ ਲੈਂਦੇ ਨੇ। ਇਹ ਕੋਈ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈ, ਪਰ ਸਾਡੀ ਬਦਕਿਸਮਤੀ ਲਾ ਲਓ ਜਾਂ ਇਹ ਅਫਸੋਸ ਵਾਲੀ ਗੱਲ ਆ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡੀ ਕੌਮ ਦੇ ਇਹ ਬੱਚੇ, ਸਾਡੇ ਇਹ ਨੌਜਵਾਨ ਇਸ ਰਾਹ ਤੇ ਪਏ ਹੋਏ ਨੇ ਤੇ ਸਾਡਾ ਹੱਕ ਬਣਦਾ ਕਦੇ ਇਹਨਾਂ ਦਾ ਨਾਂ ਹੀ ਲੈ ਲਿਆ ਕਰੀਏ। ਕੱਲ ਮਨੁੱਖੀ ਹੱਕਾਂ ਦਾ ਦਿਹਾੜਾ ਜਦੋਂ ਥਾਂ ਥਾਂ ਤੇ ਮਨਾਇਆ ਗਿਆ, ਇਹਨਾਂ ਦੇ ਕੁਝ ਥਾਵਾਂ ਦੇ ਉੱਤੇ ਪੋਸਟਰ, ਫੋਟੋਆਂ ਜਦੋਂ ਨਜ਼ਰ ਪਈਆਂ ਤੇ ਬਹੁਤ ਚੰਗਾ ਲੱਗਿਆ ਕਿ ਸਾਡੀ ਕੌਮ ਦੇ ਵਿੱਚ ਇੱਕ ਹਿੱਸੇ ਨੇ ਜੇਕਰ ਇਹਨਾਂ ਨੂੰ ਬਿਲਕੁਲ ਭੁਲਾਤਾ ਤਾਂ ਉਹ ਵੀ ਹੈਗੇ ਆ ਜਿਹੜੇ ਇਹਨਾਂ ਦਾ ਨਾਂ ਲੈਂਦੇ ਕਰਦੇ ਆ। ਦੂਜੇ ਪਾਸੇ ਇੰਡੀਅਨ ਸਟੇਟ ਸਿਸਟਮ ਉਹਨਾਂ ਸਾਰੇ ਅਫਸਰਾਂ ਦਾ, ਉਹਨਾਂ ਸਾਰੇ ਬੁੱਚੜ ਤੇ ਜ਼ਾਲਮ ਲੋਕਾਂ ਦਾ ਪੂਰਾ ਖਿਆਲ ਰੱਖ ਰਹੀ ਆ। ਅੱਜ ਚਰਚਾ ਆ ਉਮਰਾ ਨੰਗਲ ਦੀ, ਪਰਮਰਾਜ ਸਿੰਘ ਉਮਰਾ ਨੰਗਲ, ਉਹਨੇ ਸਾਰੀ ਆਪਦੀ ਨੌਕਰੀ ਮੁਕੰਮਲ ਕਰ ਲਈ ਆ। ਹੁਣ ਜਦੋਂ ਬਰਗਾੜੀ ਕੋਟਕਪੂਰਾ ਗੋਲੀ ਕਾਂਡ ਕਰਕੇ ਉਹਨੂੰ ਲਾਂਭੇ ਕਰਨਾ ਪਿਆ ਵਾ ਉਹਦੇ ਤੋਂ, ਹੁਣ ਇਸ ਵੇਲੇ ਉਮਰਾ ਨੰਗਲ ਨੂੰ ਜਿਹੜਾ ਬਦਲੇ ਹੋਏ ਮਾਹੌਲ ਦੇ ਵਿੱਚ ਇਹ ਵੀ ਤੋਹਫਾ ਮਿਲ ਹੀ ਗਿਆ, ਜਿਹੜਾ ਖਾਲਿਸਤਾਨੀ ਖਾੜਕੂ ਆਗੂ ਭਾਈ ਗੁਰਨਾਮ ਸਿੰਘ ਬੰਡਾਲਾ, ਉਹਨੂੰ ਤਾਂ ਉਹਦੀ ਥਾਂ ਦੇ ਉੱਤੇ ਕਿਸੇ ਭਾਈ ਨੂੰ ਹੋਰ ਨੂੰ, ਸਿੱਖ ਨੂੰ, ਸੁਖਪਾਲ ਸਿੰਘ ਕਾਲਾ ਅਫਗਾਨਾ, ਉਹਨੂੰ ਚੱਕ ਕੇ ਕਤਲ ਕਰਤਾ। ਤੇ 1992-93 ਤੋਂ ਇਹ ਪਰਮਰਾਜ ਸਿੰਘ ਉਮਰਾ ਨੰਗਲ ਤੇ ਹੋਰ ਨਾਲ ਦੇ ਪੁਲਸੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅਸੀਂ ਉਮਰਾ ਨੰਗਲ ਨਹੀਂ, ਅਸੀਂ ਕੋਈ ਹੋਰ ਬੰਦਾ ਮਾਰਿਆ। ਉਹਦਾ ਨਾਮ ਵੀ ਲੈ ਲਿਆ, 20 ਲੱਖ ਸ਼ਾਇਦ ਉਹਦਾ ਨਾਮ ਸੀ। ਪਰ ਉਹ ਬਾਅਦ ਵਿੱਚ 1998-99 ਦੇ ਵਿੱਚ ਆ ਕੇ ਗੁਰਨਾਮ ਸਿੰਘ ਬੰਡਾਲਾ ਅਸਲੀ ਜਿਹੜਾ ਖਾੜਕੂ ਸੀ ਉਹ ਫੜਿਆ ਗਿਆ ਤੇ ਉਹਦੇ ਮਾਮਲੇ ਆਪਦੇ ਤਰੀਕੇ ਨਾਲ ਚੱਲ ਪਏ। ਪਰ ਇੰਡੀਅਨ ਸਟੇਟ ਸਿਸਟਮ ਨੇ ਇਹ ਨਹੀਂ ਪੁੱਛਿਆ ਕਿ ਭਾਈ ਜਿਨ੍ਹਾਂ ਨੇ ਪਹਿਲਾਂ ਉਮਰਾ ਨੰਗਲ ਮਰਿਆ ਹੋਇਆ ਦਿਖਾ ਕੇ ਸਾਤੋਂ ਇਨਾਮ ਲੈ ਲਏ, ਉਹ ਲਿਆਓ ਸਾਹਮਣੇ, ਤੁਸੀਂ ਕਿਹੜਾ ਮਾਰਤਾ, ਕਿਉਂ ਬੇਦੋਸ਼ਾ ਬੰਦਾ ਮਾਰਤਾ, ਕੀ ਹੋਇਆ ਸੀ ਉਦੋਂ। ਹੁਣ ਉਸ ਮਸਲੇ ਉੱਤੇ ਭਾਈ ਸੁਖਪਾਲ ਸਿੰਘ ਦਾ ਪਰਿਵਾਰ ਲੰਮੀ ਲੜਾਈ ਲੜਦਾ ਰਿਹਾ, ਕਿਸੇ ਨੇ ਸੁਣਵਾਈ ਨਹੀਂ ਕੀਤੀ। ਉਹਨਾਂ ਦਾ ਪਰਿਵਾਰ ਇੱਥੇ ਮੇਰੇ ਕੋਲ ਵੀ ਆਇਆ, ਕਈ ਹੋਰ ਥਾਵਾਂ ਤੇ ਵੀ ਵਿਚਾਰੇ ਟੱਕਰਾਂ ਮਾਰਦੇ ਰਹੇ, ਪਰ ਨਹੀਂ ਗੱਲ ਬਣੀ। ਕਿਸੇ ਵੀ ਪਾਸਿਓਂ ਕੋਈ ਆਸ ਦੀ ਕਿਰਨ ਨਹੀਂ ਸੀ। ਤੇ ਪਰ ਕੁਦਰਤੀ ਅੱਜ ਜਦੋਂ ਕੱਲ ਇਹ ਅਖਬਾਰਾਂ 'ਚ ਖਬਰ ਆਈ ਕਿ ਉਹ ਅਦਾਲਤ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ, ਪਹਿਲਾਂ ਸਮੇਧ ਸੈਣੀ ਨੇ ਵੀ ਇੱਕ ਟੀਮ ਬਣਵਾ ਕੇ ਉਹਨੂੰ ਸੁਰਖਰੂ ਕਰਾਉਣ ਲਈ ਬਣਾਈ ਸੀ, ਉਹ ਪਰ ਜਿਹੜੀ ਹੁਣ ਮੁਕੱਦਮਾ ਦਰਜ ਹੋ ਗਿਆ ਵਾ ਤੇ ਇਸ ਸੁਖਪਾਲ ਸਿੰਘ ਨੂੰ ਕਤਲ ਕਰਨ ਦੇ ਦੋਸ਼ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਇਹ ਸਾਰੇ ਜਿਹੜੇ ਮੁਕੱਦਮਾ ਦਰਜ ਕਰਾਉਣ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੇ ਵਕੀਲ ਸਾਹਿਬਾਨ, ਬਹੁਤ ਸਾਰੇ ਮਨੁੱਖੀ ਹੱਕਾਂ ਦੀ ਲੜਾਈ ਲੜਨ ਵਾਲੇ ਲੋਕ ਜਿਹੜੇ ਨੇ, ਉਹਨਾਂ ਨੇ ਆਪਣੀ ਪੂਰੀ ਦਿਲੋਂ ਇਸ ਤੇ ਮਿਹਨਤ ਕੀਤੀ ਆ। ਇੱਕ ਖਾਸ ਨੁਕਤਾ ਮੈਂ ਸਰੋਤਿਆਂ ਨਾਲ ਸਾਂਝਾ ਕਰਨਾ ਚਾਹਾਂ ਕਿ ਜਿਹੜਾ ਪ੍ਰਦੀਪ ਸਿੰਘ ਵਿਰਕ ਨਾਂ ਦਾ ਵਕੀਲ ਆ, ਨੌਜਵਾਨ ਇਸ ਮਾਮਲੇ ਦੇ ਵਿੱਚ ਲੱਗਿਆ ਹੋਇਆ, ਉਹ ਪੰਜਾਬ ਦੇ ਸਾਬਕਾ ਡੀਜੀਪੀ ਸਰਬਦੀਪ ਸਿੰਘ ਵਿਰਕ ਦਾ ਮੁੰਡਾ ਹੈ। ਤੇ ਸਰਬਦੀਪ ਸਿੰਘ ਵਿਰਕ ਨੂੰ ਵਿਰਕ ਸੈਨਾ ਕਰਕੇ ਜਿਵੇਂ ਆਲਮ ਸੈਨਾ ਸੀ ਆਪਾਂ ਉਵੇਂ ਵੀ ਜਾਣਦੇ ਆ। ਮੇਰਾ ਕਹਿਣ ਤੋਂ ਭਾਵ ਇਹ ਵੀ ਇੱਕ ਵਕਤ ਉਹ ਸੀ ਜਦੋਂ ਪ੍ਰਦੀਪ ਸਿੰਘ ਵਿਰਕ ਦੇ ਪਿਤਾ ਸਰਬਦੀਪ ਸਿੰਘ ਵਿਰਕ ਨੇ ਖਾੜਕੂ ਲਹਿਰ ਦੌਰਾਨ ਉਹ ਸਾਰਾ ਕੁਛ ਹੀ ਜਿਹੜਾ ਇੰਡੀਅਨ ਸਟੇਟ ਸਿਸਟਮ ਨੇ ਕੀਤਾ ਕਰਾਇਆ ਉਹਦਾ ਉਹ ਹਿੱਸਾ ਰਿਹਾ। ਬਾਅਦ ਡੀਜੀਪੀ ਦੇ ਪੋਸਟ ਤੱਕ ਗਿਆ
ਔਰ ਇਹ ਦੋਸ਼ ਵੀ ਲੱਗਦਾ ਰਿਹਾ ਕਿ ਜਿਹੜੇ ਕੈਟ ਬਣਾਏ ਆ ਬਹੁਤੇ ਇਹਨੇ ਬਣਾਏ। ਪਰ ਉਸੇ ਸਰਬਦੀਪ ਸਿੰਘ ਵਿਰਕ ਦਾ ਜਦੋਂ ਪੇਚਾ ਆਪਦੇ ਕਾਰਨਾਂ ਕਰਕੇ ਸਮੇਧ ਸੈਣੀ ਹੁਣਾਂ ਨਾਲ ਪਿਆ, ਜਦੋਂ ਪੁਲਿਸ ਦੀਆਂ ਅੰਦਰੂਨੀ ਲੜਾਈਆਂ ਪੜਾਈਆਂ ਚੱਲੀਆਂ, ਧਿਰਾਂ ਨੇਗੀਆਂ ਪੁਲਿਸ ਦੀਆਂ ਇੱਕ ਦੂਜੇ ਨਾਲ ਲੜਦੇ ਭਿੜਦੇ ਆ ਵੀ ਉਹਨੂੰ ਮੂਹਰੇ ਕਰੋ, ਉਹਨੂੰ ਮਗਰ ਕਰੋ, ਬੜਾ ਕੁਝ ਚੱਲਦਾ ਇਹਨਾਂ 'ਚ। ਤਾਂ ਉਹਦੇ ਵਿੱਚ ਇੱਕ ਥਾਂ ਦੇ ਉੱਤੇ ਜਾ ਕੇ ਮੋੜ ਘੋੜ ਇਹੋ ਜਿਹਾ ਆਇਆ ਕਿ ਸੈਣੀ ਅਤੇ ਵਿਰਕ ਦੇ ਹਿੱਤ ਟਕਰਾ ਗਏ। ਉਹ ਵੀ ਦਿਨ ਆਪਣੇ ਸਾਹਮਣੇ ਆ ਜਦੋਂ ਵਿਰਕ ਨੂੰ ਫਿਰ ਚੱਕ ਕੇ ਲੈ ਕੇ ਆਏ, ਉਹਨੂੰ ਇੱਥੇ ਚਲੋ PGI ਰੱਖਿਆ। ਹੁਣ ਉਹਨੇ ਆਪਦੇ ਮੁੰਡੇ ਰਾਹੀਂ ਇਸ ਮਾਮਲੇ ਉੱਤੇ ਸਾਰਿਆਂ ਦੇ ਖਿਲਾਫ ਵੀ ਕਾਫੀ ਸਰਗਰਮੀ ਨਾਲ ਚੱਲਦਾ ਕੰਮ, ਉਹ ਵਕੀਲ ਆ। ਤੇ ਇਸ ਮਸਲੇ ਵਿੱਚ ਉਮਰਾ ਨੰਗਲ ਨੂੰ ਫਸਾਉਣ ਵਾਲੇ ਵਿੱਚ ਵੀ ਉਹ ਪ੍ਰਦੀਪ ਸਿੰਘ ਵਿਰਕ ਜਿਹੜਾ ਉਹ ਨੌਜਵਾਨ ਕਲੀਨ ਸ਼ੇਵਡ ਮੁੰਡਾ, ਉਹ ਸੈਣੀ ਦੂਜਾ ਇਹਦਾ ਵਿਰਕ ਦਾ ਮੁੰਡਾ, ਤੇ ਉਹ ਲੱਗਿਆ ਹੋਇਆ। ਸਾਡੇ ਵੱਲੋਂ ਤਾਂ ਨਾ ਤਾਂ ਅਸੀਂ ਕੋਈ ਵਿਰਕ ਦੇ ਆਪਾਂ ਕੋਈ ਉਹਨਾਂ ਕਰਤੂਤਾਂ ਤੋਂ ਉਹਨੂੰ ਜਾਣਦੇ ਹੀ ਆ। ਸਾਡਾ ਤਾਂ ਇਹ ਹੈਗਾ ਕਿ ਉਮਰਾ ਨੰਗਲ ਨੇ ਜੋ ਕਰਤੂਤਾਂ ਕੀਤੀਆਂ ਉਹਨੂੰ ਜੇਕਰ ਕਾਨੂੰਨੀ ਤੌਰ ਤੇ ਕੋਈ ਸਜ਼ਾ ਦਿਵਾਉਣ ਤੁਰਿਆ ਤੇ ਜੇਕਰ ਉਹਨੂੰ ਸਜ਼ਾ ਮਿਲਦੀ ਆ ਤੇ ਇਸ ਪਰਿਵਾਰ ਨੂੰ ਢਾਸ ਮਿਲਦੀ ਆ ਤਾਂ ਇਹ ਇੱਕ ਚੰਗੀ ਗੱਲ ਹੋਊਗੀ। ਪਰ ਇੱਕ ਗੱਲ ਇਹਦੇ ਚ ਆਪਾਂ ਮੰਨ ਲਈਏ ਕਿ ਇਹ ਤੋਂ ਪਹਿਲਾਂ ਜਿੰਨੇ ਵੀ ਬੁੱਚੜ ਤੇ ਜ਼ਾਲਮ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਨੇ, ਪਹਿਲੀ ਗੱਲ ਤਾਂ ਛੇਤੀ ਕੀਤੇ ਜਦੋਂ ਕਿਸੇ ਦੇ ਮੁਕੱਦਮਾ ਦਰਜ ਹੋਇਆ ਜਾਂ ਕਾਰਵਾਈ ਕੀਤੀ ਜਾਂ ਕਰਾਈ ਆ ਕਿਸੇ ਪਰਿਵਾਰ ਨੇ ਵੀ ਸਾਡਾ ਬੱਚਾ, ਸਾਡਾ ਭਰਾ ਇਹਨਾਂ ਨੇ ਚੱਕ ਕੇ ਮਾਰਿਆ, ਤਾਂ ਹਰ ਸਰਕਾਰ ਨੇ ਪੂਰਾ ਜ਼ੋਰ ਲਾਈ ਰੱਖਿਆ ਵੀ ਆਪਾਂ ਇਹਦੀ ਕਾਰਵਾਈ ਹਿੱਲਣ ਹੀ ਨਹੀਂ ਦੇਣੀ। ਉਹਨੂੰ ਸਾਰੀ ਨੌਕਰੀ ਕਰਾ ਕੇ ਸਾਰੇ ਲਾਭ ਦੇ ਕੇ ਜਿਹੜੇ ਪੰਜਾਬ ਪੁਲਿਸ ਨੂੰ ਸੀਕਰਟ ਫੰਡ ਮਿਲੇ ਹੁੰਦੇ ਨੇ ਉਹ ਸਾਰੇ ਉਹਨੂੰ ਫਿਰ ਵਕੀਲ ਵੀ ਦਿੰਦੇ ਆ ਤੇ ਉਹਦੀ ਪੂਰੀ ਕੋਸ਼ਿਸ਼ ਕਰਦੇ ਆ ਵੀ ਜੇ ਤੂੰ ਪਰਿਵਾਰ ਨੂੰ ਕਿਸੇ ਤਰੀਕੇ ਨਾਲ ਮਨਾ ਸਕਦਾ ਮਨਾ ਲਾ। ਤੇ ਅੰਤ ਫਿਰ ਜਦੋਂ ਕੋਈ ਨਹੀਂ ਵਾਹ ਚੱਲਦੀ, ਸਜ਼ਾ ਹੋ ਹੀ ਜਾਵੇ, ਫਿਰ ਉਹਨੂੰ ਕਹਿੰਦੇ ਆ ਵੀ ਤੂੰ ਇੱਕ ਵਾਰੀ ਜੇਲ੍ਹ ਜਾਇਆ, ਲੋਕਾਂ ਨੂੰ ਲੱਗੇ ਕਿ ਪਤਾ ਨਹੀਂ ਕੀ ਬੰਬ ਡਿੱਗ ਪਿਆ, ਪਰ ਅਸੀਂ ਤੈਨੂੰ ਰਾਜਪਾਲ ਤੋਂ ਮਨਜ਼ੂਰੀ ਦਵਾ ਕੇ ਅਸੈਂਬਲੀ ਰਾਹੀਂ ਮਤਾ ਪਾ ਕੇ ਛੁਡਾ ਲਾਂਗੇ। ਜਿੰਨੇ ਪੁਲਿਸੀਆਂ ਨੂੰ ਸਜ਼ਾਵਾਂ ਹੋਈਆਂ ਨੇ ਉਹਨਾਂ ਨੂੰ ਇਹ ਛੁਡਾ ਲੈਂਦੇ ਆ। ਇਹ ਰਾਤ ਹੋ ਰਿਹਾ ਸੀਗਾ ਜਦੋਂ ਸਾਡੇ ਭਾਈ ਬਸ਼ੀਰ ਮੁਹੰਮਦ ਗੁੱਜਰ ਮੁਸਲਮਾਨ ਸੀ, ਭੰਮੇ ਕਲਾ ਪਿੰਡਾ ਮਾਨਸਾ ਕੋਲੇ, ਉੱਥੇ ਉਹ ਬਬਰ ਖਾਲਸਾ ਦਾ ਸਿੰਘ ਸੀ ਤੇ ਪੰਜਾਬ ਪੁਲਿਸ ਵਿੱਚ ਹੁੰਦਾ ਸੀ। ਉਹ ਭੌੜਾ ਹੋ ਕੇ ਖਾੜਕੂ ਸਫਾਂ ਚ ਆ ਗਿਆ ਸੀ। ਉਹਨੂੰ ਤੇ ਉਹਦੀ ਸਿੰਘਣੀ ਨੂੰ ਉਹਦੇ ਬੱਚੇ ਸਮੇਤ ਕਲਕੱਤੇ ਦੇ ਤਿਲਜਲਾ ਇਲਾਕੇ ਵਿੱਚ ਪੰਜਾਬ ਤੋਂ ਕੁਝ ਗਏ ਸੀ ਅਫਸਰ, ਜਿਨ੍ਹਾਂ ਚ ਇੱਕ ਬੜਾ ਬੁੱਚੜ ਅਫਸਰ ਸੀ ਸੰਤ ਕੁਮਾਰ ਸਿੰਘ ਤੇ ਸੁਖਦੇਵ ਸਿੰਘ ਚਾਹਲ। ਅੱਛਾ, ਸੁਖਦੇਵ ਸਿੰਘ ਚਾਹਲ ਉਹ ਆਪਦੇ ਆਪ ਨੂੰ ਪਿੱਛੇ ਜੇ ਬੜਾ ਬੀਬਾ ਬਣ ਕੇ ਦਿਖਾਉਂਦਾ ਰਿਹਾ ਵੀ ਮੈਂ ਤਾਂ ਜੀ ਬੜਾ ਭਲਾ, ਤੇ ਆ ਸਾਡੀਆਂ ਕਈ ਇਹੋ ਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਉਹਦੇ ਮਰਨ ਤੇ ਉਹਦੇ ਸ਼ੋਕ ਸੰਦੇਸ਼ੇ ਜੇ ਪੜ੍ਹਦੀਆਂ ਫਿਰਨ ਵੀ ਪਤਾ ਨਹੀਂ ਕਿੱਡਾ ਕੁ ਜਿਹੜਾ ਸੀਗਾ ਉਹ ਦੀਵਤਾ। ਪਰ ਹਾਲਾਂਕਿ ਉਹਨੇ ਬਹੁਤ ਮਾੜੇ ਕੰਮ ਕੀਤੇ ਸੀ ਤੇ ਸਾਡੇ ਸਿੰਘਾਂ ਦੇ ਉੱਤੇ ਜ਼ੁਲਮ ਕੀਤਾ ਸੀ। ਤੇ ਉਹ ਸੁਖਦੇਵ ਸਿੰਘ ਚਾਹਲ SP ਸੀ, ਉਦੋਂ DSP ਸੀ ਜਦੋਂ ਇਹ ਘਟਨਾਕ੍ਰਮ ਹੋਇਆ। ਤੇ ਇਵੇਂ ਸੰਤ ਕੁਮਾਰ ਤੇ ਹੋਰ 5-6 ਇਹ 7-8 ਪੁਲਿਸੀਏ ਸੀ ਜਿਨ੍ਹਾਂ ਨੂੰ ਬੰਗਾਲ ਦੇ ਵਿੱਚ ਉੱਥੇ ਕਲਕੱਤੇ 'ਚ ਜੋ ਇਹਨਾਂ ਨੇ ਕਾਰਵਾਈ ਕੀਤੀ ਉਹਦੇ ਕਰਕੇ ਉੱਥੋਂ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਜਿਹਨੂੰ ਪਹਿਲਾਂ ਬੇਲ ਕਰਾਈ ਗਈ ਤੇ ਫਿਰ ਬਾਦਲ ਸਰਕਾਰ ਨੇ ਇਹਨਾਂ ਸਾਰਿਆਂ ਦਾ ਫਾਈਲ ਕੇਸ ਬਣਾ ਕੇ ਰਾਸ਼ਟਰਪਤੀ ਤੋਂ ਮਾਫੀ ਦਵਾਈ। ਇਦੋਂ ਬਾਅਦ ਵਿੱਚ ਫਿਰ ਇਹ ਰਾਹ ਹੀ ਪੈ ਗਿਆ। ਔਰ ਕਮਾਲ ਦੀ ਗੱਲ ਇਹ ਆ ਕਿ ਜਦੋਂ 1997 ਚ ਇਲੈਕਸ਼ਨਾਂ ਹੋਣੀਆਂ ਸੀ ਉਦੋਂ ਇਹੀ ਬਾਦਲ ਦਲ ਵਾਲੇ ਕਹਿੰਦੇ ਸੀ ਇੱਕ ਵਾਰੀ ਸਾਨੂੰ ਤੁਸੀਂ ਸੱਤਾ ਤਾਂ ਦਬਾਓ, ਆਪਾਂ ਤਾਂ ਉਧਰ ਸਹੁੰ ਚੱਕਣੀ ਆ, ਇੱਧਰ ਪੰਜਾਬ ਦੀਆਂ ਜੇਲ੍ਹਾਂ ਦੇ ਦਰਵਾਜ਼ੇ ਖੁੱਲ ਜਾਣੇ ਆ ਵੀ ਜਿਹੜੇ ਜਿਹੜੇ ਬੇਦੋਸ਼ੇ ਸਿੱਖ ਨੌਜਵਾਨ ਫੜ ਕੇ ਅੰਦਰ ਦਿੱਤੇ ਹੋਏ ਨੇ। ਦੂਜੇ ਪਾਸੇ ਅਸੀਂ ਬੁੱਚੜ ਤੇ ਜ਼ਾਲਮ ਪੁਲਿਸੀਆਂ ਨੂੰ ਅਸੀਂ ਅੰਦਰ ਕਰਾਵਾਂਗੇ। ਪਰ ਹੋਇਆ ਕੰਮ ਉਲਟ, ਬਈ ਇਹਨਾਂ ਨੇ ਉਹਨਾਂ ਸਾਰੇ ਜ਼ਾਲਮ ਤੇ ਬੁੱਚੜ ਪੁਲਿਸੀਆਂ ਦਾ ਸਾਥ ਦਿੱਤਾ ਤੇ ਸਿੱਖਾਂ ਦੇ ਉੱਤੇ ਯਾਦ ਕਰੋ ਪੰਡੋਰੀ ਰਕਮਾਨ ਪਿੰਡ ਕਸ਼ਮੀਰ ਸਿੰਘ ਨਾਂ ਦਾ ਨੌਜਵਾਨ ਬਾਦਲ ਦੇ ਰਾਜ ਵਿੱਚ 1997 ਦੇ ਵਿੱਚ ਕਿਵੇਂ ਕਤਲ ਕਰ ਦਿੱਤਾ ਸੀ। ਸੋ ਇੱਥੇ ਇਹੋ ਜਿਹਾ ਇੱਕ ਅਫਸਰਾਂ ਦੀ ਬੜੀ ਲੰਬੀ ਚੌੜੀ ਸੂਚੀ ਆ। ਸੰਤ ਕੁਮਾਰ, ਸ਼ਿਵ ਕੁਮਾਰ, ਖੂਬੀ ਰਾਮ, ਗੋਬਿੰਦ ਰਾਮ, KPS ਗਿੱਲ ਦੇ ਇਹ ਬਲੂ ਆਈਡ ਬੁਆਏ ਸੀਗੇ, ਜਾਣੀ ਕਿ ਉਹਨਾਂ ਦੇ ਚਹੇਤੇ ਸੀ ਜਿਨ੍ਹਾਂ ਨੇ ਇੱਥੇ ਪੰਜਾਬ ਦੇ ਵਿੱਚ ਮਨੁੱਖੀ ਹੱਕਾਂ ਦਾ ਬੇਕਿਰਕੀ ਨਾਲ ਘਾਣ ਕੀਤਾ। ਤੇ ਇਹ ਸਾਰੇ ਦੇ ਸਾਰੇ ਅਫਸਰਾਂ ਦੇ ਵਿੱਚ ਇੱਕ ਸੰਤ ਸਿੰਘ DSP ਹੁੰਦਾ ਸੀ, ਉਹਦੇ ਬਾਰੇ ਤਾਂ ਚਰਚਾ ਇੱਥੋਂ ਤੱਕ ਰਹੀ ਆ ਵੀ ਦੂਜਿਆਂ ਜ਼ਿਲ੍ਹਿਆਂ ਦੇ ਪੁਲਿਸ ਅਫਸਰ ਉਹਨੂੰ ਕਿਰਾਏ ਤੇ ਲੈ ਕੇ ਜਾਂਦੇ ਹੁੰਦੇ ਸੀ ਵੀ ਸਾਡੇ ਕੋਲੇ ਇੱਕ ਬੰਦਾ ਉਹ ਮੰਨਦਾ ਨਹੀਂ ਤੇ ਤੂੰ ਉਹਨੇ ਫਿਰ ਜਾ ਕੇ ਜਿਵੇਂ ਆਪਾਂ ਮਸ਼ੀਨ ਦੇ ਪੁਰਜੇ ਖੋਲ ਦਿੰਦੇ ਆ ਏਦਾਂ ਸਰੀਰ ਕਹਿੰਦੇ ਉਹ ਖੋਲ ਦਿੰਦਾ ਸੀ ਆ ਕਿਸੇ ਬੰਦੇ ਦਾ। ਐਡੇ ਜਿਹੜੇ ਨਿਰਦਈ
ਲੋਕ ਸੀਗੇ, ਇਹਨਾਂ ਸਾਰਿਆਂ ਨੇ ਸਿੱਖਾਂ ਦੇ ਘਰਾਂ 'ਚ ਜਨਮ ਲਿਆ ਤੇ ਸਿੱਖੀ ਨੂੰ ਕਲੰਕ ਕੀਤਾ। ਇਹ ਲੋਕ ਉਮਰਾ ਨੰਗਲ ਵਰਗੇ ਵੀ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੇ ਅੱਜ ਤੱਕ ਇੰਡੀਅਨ ਸਟੇਟ ਸਿਸਟਮ ਦਾ ਓਟ ਆਸਰਾ ਲੈ ਕੇ ਦਿਨ ਕੱਢੇ ਆ। ਗਾਂ ਵੀ ਉਹਨਾਂ ਨੂੰ ਓਟ ਆਸਰਾ ਮਿਲਣਾ, ਪਰ ਦੁਨੀਆ ਸਾਹਮਣੇ ਜ਼ਰੂਰ ਇਹ ਚੀਜ਼ਾਂ ਆਉਣੀਆਂ ਜ਼ਰੂਰੀ ਸੀਗੀਆਂ। ਇੱਕ ਪਾਸੇ ਤਾਂ ਇਹੋ ਜਿਹੇ ਸਾਰੇ ਬੰਦਿਆਂ ਦਾ ਸਾਥ ਸਹਿਯੋਗ ਜਿਹੜੀ ਆ ਸਟੇਟ ਦਿੰਦੀ ਹੈ, ਦੂਜੇ ਪਾਸੇ ਅਸੀਂ ਆ ਜਿਹੜੇ ਸਾਡੀ ਕੌਮ ਦੇ ਸੂਰਮੇ ਆ, ਜਿਹੜੇ ਨੌਜਵਾਨ ਹਥਿਆਰਬੰਦ, ਅਸੀਂ ਉਹਨਾਂ ਦੇ ਢੰਗ ਤਰੀਕੇ ਨਾਲ ਜੇ ਕਿਸੇ ਨੂੰ ਅਸਹਿਮਤੀ ਆ ਤਾਂ ਰੱਖੋ ਅਸਹਿਮਤੀ, ਪਰ ਇਹ ਮਤਲਬ ਉਹਨਾਂ ਨੂੰ ਭੁਲਾ ਹੀ ਦੇਣਾ। ਉਹ ਕਿਸੇ ਜਿਹੜੇ ਆਪਾਂ ਕਹਿੰਦੇ ਆ ਕਿ ਫਲਾਨਾ ਬੜਾ ਘੈਂਟ ਆ ਜੀ, ਫਲਾਨੇ ਨੇ ਦੁਨੀਆ ਹਿਲਾਤੀ, ਉਹ ਭਾਈ ਜਿਹੜੇ ਇਹ ਖਾੜਕੂ ਲਹਿਰ ਦੇ ਮੁਕੱਦਮਿਆਂ 'ਚ ਫੜ ਕੇ ਅੰਦਰ ਦਿੱਤੇ ਆ, ਇਹ ਮੂੰਗੀ ਚੋਰੀ ਕਰਕੇ ਜੇਲ੍ਹ ਗਏ ਆ ਜਾਂ ਇਹ ਮਿਰਚਾਂ ਤੋਂ ਕਿਸ ਦੀਆਂ ਤੋੜ ਕੇ ਜੇਲ੍ਹ ਗਏ। ਇਹ ਪੰਥ ਲਈ ਲੜਦੇ ਮਰਦੇ ਬੰਦੇ, ਅਸੀਂ ਇਹਨਾਂ ਨੂੰ ਕਿਉਂ ਅੱਖੋਂ ਪਰੋਖੇ ਕਰ ਰਹੇ ਹਾਂ। ਖੈਰ, ਅੱਜ ਇੱਕ ਹੋਰ ਬੜਾ ਜ਼ਰੂਰੀ ਜਿਹੜਾ ਮਾਮਲਾ ਸੀ ਉਹ ਇਹ ਕਿ ਸੁਪਰੀਮ ਕੋਰਟ ਦੇ ਵਿੱਚ 370 ਧਾਰਾ ਵਾਲਾ ਜਿਹੜੀ ਪਟੀਸ਼ਨਾਂ ਸੀ ਉਹਦੇ ਉੱਤੇ ਸੁਪਰੀਮ ਕੋਰਟ ਨੇ ਅੱਜ ਭਾਰਤ ਦੀ ਨੇ ਆਪਦਾ ਫੈਸਲਾ ਸੁਣਾਇਆ ਵਾ, ਜਿਹਦੇ ਵਿੱਚ ਉਹਨਾਂ ਨੇ ਇਸ ਫੈਸਲੇ ਦੀ ਸਰਕਾਰ ਦੇ ਦੀ ਹਮਾਇਤ ਕੀਤੀ ਆ ਕਿ ਬਿਲਕੁਲ ਜੀ ਠੀਕ ਕੀਤਾ ਤੇ ਇਵੇਂ ਹੀ ਹੋਣਾ ਸੀ। ਅਸੀਂ ਇਹ ਗੱਲ ਅੱਜ ਤਾਂ ਆਪਦੇ ਸਰੋਤਿਆਂ ਨਾਲ ਸਾਂਝੀ ਕਰਦੇ ਹਾਂ ਵੀ ਸਾਡੀ ਕੌਮ ਦੇ ਵਿੱਚ ਕੁਝ ਬੰਦਿਆਂ ਨੂੰ ਬੜਾ ਵਹਿਮ ਪਿਆ ਹੋਇਆ ਬਈ ਜੀ 1947 ਮੌਕੇ ਆਪਣੇ ਸਿੱਖ ਲੀਡਰਾਂ ਨੇ ਜ਼ੁਬਾਨੀ ਕਲਾਮੀ ਗੱਲਾਂ ਤੇ ਯਕੀਨ ਕਰ ਲਿਆ, ਬਈ ਆਪਣੇ ਲੀਡਰਾਂ ਨੇ ਕੁਝ ਲਿਖਤੀ ਤੌਰ ਤੇ ਨਹੀਂ ਲਿਆ ਸੀਗਾ, ਜਿਹਤੇ ਕਰਕੇ ਆਪਣੇ ਹੱਕਾਂ ਦੀ ਹਿੱਤਾਂ ਦੀ ਰਾਖੀ ਨਹੀਂ ਹੋਈ। ਵੀ ਆਪਾਂ ਗਾਂਧੀ ਅਤੇ ਨਹਿਰੂ ਦੇ ਜਿਹੜੇ ਉਹਨੇ ਸਟੇਜਾਂ ਤੋਂ ਐਲਾਨ ਕੀਤੇ ਵੀ ਇਹੋ ਜਿਹੇ ਸਿਆਸੀ ਐਲਾਨ ਤਾਂ ਲੀਡਰ ਉਹੀ ਕਰ ਜਾਂਦੇ ਹੁੰਦੇ ਆ, ਤੇ ਆਪਾਂ ਇਸ ਕਰਕੇ ਸ਼ਾਇਦ ਆਪਾਂ ਨਾਲ ਕੁਝ ਬਣਿਆ ਨਹੀਂ। ਤੋ ਅੱਜ ਜੋ ਕੁਝ ਕਸ਼ਮੀਰੀਆਂ ਨਾਲ ਤੇ ਕਸ਼ਮੀਰ ਨਾਲ ਵਾਪਰ ਰਿਹਾ ਭਾਈ, ਉਹਨਾਂ ਨਾਲ ਤਾਂ ਲਿਖਤੀ ਤੌਰ ਤੇ ਹੋਇਆ ਸੀ। ਜਿਹਨੇ ਮੁਕਰਨਾ ਇਹ ਗੱਲਾਂ ਭੁੱਲ ਜੋ ਵੀ ਪ੍ਰਾਣ ਜਾਏ ਪਰ ਬਚਨ ਨਾ ਜਾਈ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਹੇਰਾ ਫੇਰੀ, ਠੱਗੀ, ਛਲ ਕਪਟ ਗਾਉਣ ਲੱਗਦੇ ਆ। ਇੱਕ ਕੌਮਾਂ ਉਹ ਹੁੰਦੀਆਂ, ਇੱਕ ਲੋਕ ਉਹ ਹੁੰਦੇ ਆ ਜਿਹੜੇ ਅਨੈਤਿਕ ਕਾਰਜਾਂ ਨੂੰ, ਅਨੈਤਿਕ ਗੱਲਾਂ ਨੂੰ ਬੁਰਾ ਮੰਨਦੇ। ਇੱਕ ਉਹ ਲੋਕ ਨੇ ਜਿਹੜੇ ਇਹਦੇ ਵਿੱਚ ਮਾਹਿਰ ਹੋਣ ਨੂੰ ਚੰਗਾ ਮੰਨਦੇ ਆ ਵੀ ਉਹ ਬੜਾ ਚੰਟ ਵਾ। ਹੁਣ ਇੱਥੇ ਝੂਠ ਬੋਲਣਾ, ਠੱਗੀ ਠੋਰੀ, ਹੇਰਾ ਫੇਰੀ, 400 BC ਜਿਨ੍ਹਾਂ ਦੇ ਨਾਇਕ ਕਰਦੇ ਰਹੇ, ਜਿਨ੍ਹਾਂ ਦੇ ਗ੍ਰੰਥ ਇਸ ਗੱਲ ਦੀ ਸਿੱਖਿਆ ਦਿੰਦੇ ਆ, ਉਹਨਾਂ ਤੋਂ ਕਿਹੜੇ ਤੁਸੀਂ ਆਸ ਕਰੀ ਫਿਰਦੇ ਹੋ ਵੀ ਉਹਨਾਂ ਨੂੰ ਜੇ ਲਿਖ ਕੇ ਲਿਆ ਹੁੰਦਾ। ਹਕੀਕਤ ਇਹ ਆ ਕਿ ਇਹਨਾਂ ਨੂੰ, ਹਿੰਦੂ ਆਗੂਆਂ ਨੂੰ ਜਿਹੜਾ ਕੁਝ ਕਹਿ ਕੇ ਉਦੋਂ ਲਾਭ ਮਿਲਦਾ ਸੀ ਉਹ ਕਹਿ ਦਿੱਤਾ, ਤੇ ਅੱਜ ਜਿਹੜਾ ਤਾਕਤ ਹੱਥ ਵਿੱਚ ਆਉਣ ਤੋਂ ਬਾਅਦ ਜੋ ਠੀਕ ਲੱਗਦਾ ਅਗਲੇ ਕਰੀ ਜਾਂਦੇ। 1947 ਮੌਕੇ ਸਿੱਖਾਂ ਨੂੰ, ਕਸ਼ਮੀਰੀਆਂ ਨੂੰ ਜਾਂ ਹੋਰਨਾਂ ਲੋਕਾਂ ਨੂੰ ਆਪਦੇ ਪੱਖ ਵਿੱਚ ਭੁਗਤਾਉਣ ਲਈ ਜੋ ਕੁਝ ਕਿਹਾ ਜਾ ਸਕਦਾ ਸੀ ਅਗਲੇ ਨੇ ਕਹਿਤਾ, ਤੇ ਇਵੇਂ ਹੀ ਅੱਜ ਵਾ। ਉਹਨਾਂ ਨੂੰ ਕੋਈ ਇਸ ਗੱਲ ਦੀ ਸ਼ਰਮ ਨਹੀਂ ਹੈ, ਉਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਸਾਡੇ ਲਈ ਕਿਹਨੇ ਕੀ ਕੁਰਬਾਨੀ ਕੀਤੀ ਆ। ਉਹ ਤਾਂ ਕਹਿੰਦੇ ਨਾ ਕਰਦੇ, ਤੁਸੀਂ ਕਿਉਂ ਤੁਸੀਂ ਬਲੀ ਦੇ ਬੱਕਰੇ ਬਣੇ, ਨਾ ਮੰਨਦੇ ਸਾਡੀ ਗੱਲ ਨਾ, ਅੱਜ ਨਾ ਕਰਦੇ ਯਕੀਨ, ਨਹੀਂ ਯਕੀਨ ਕਰੀਦਾ ਹੁੰਦਾ, ਆਪ ਵਕਤ ਬਦਲ ਗਿਆ, ਉਹ ਤਾਂ ਇਹ ਕਹਿੰਦੇ। ਸੋ ਜਿਹੜੇ ਸਾਡੇ ਭੋਲੇ ਪੰਛੀ ਭੌਂਦੂ ਜੇ ਸਿੱਖ ਵਿਚਾਰੇ ਲੱਗੇ ਰਹਿੰਦੇ ਆ ਕਿ ਜੀ ਆਪਣੇ ਬੰਦਿਆਂ ਕੋਲੇ ਕੋਈ ਸਬੂਤ ਥੋੜੀ ਆ, ਜੇ ਆਪਾਂ ਨੂੰ ਗਾਂਧੀ ਅਤੇ ਨਹਿਰੂ ਨੇ ਜਾਂ ਹੋਰ ਲੀਡਰਾਂ ਨੇ ਕੁਝ ਗੱਲ ਕਹੀ ਸੀ, ਆਪਾਂ ਤਾਂ ਬਸ ਉਹ ਸਟੇਜ ਤੇ ਗੱਲਾਂ ਸੁਣੀਆਂ, ਉਹ ਕਿਤਾਬਾਂ 'ਚ ਪੜ੍ਹੀਆਂ, ਤੇ ਹੁਣ ਆਪਾਂ ਪਿੱਟੀ ਜਾਂਦੇ ਆ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਜੇ ਆਪਣੇ ਕੋਲ ਲਿਖਤੀ ਡਾਕੂਮੈਂਟ ਹੁੰਦਾ ਫੇਰ ਕੋਈ ਗੱਲ ਸੀ। ਭਾਈ ਜਿਨ੍ਹਾਂ ਦੇ ਕੋਲ ਲਿਖਤੀ ਡਾਕੂਮੈਂਟ ਸੀ ਕਸ਼ਮੀਰੀਆਂ ਨੂੰ, ਉਹਨਾਂ ਨੂੰ ਕਿਹੜਾ ਫੁੱਲ ਪੈਂਦੇ ਆ, ਉਹਨਾਂ ਦੀ ਕਿਹੜਾ ਕੋਈ ਸੁਣਵਾਈ ਹੋ ਰਹੀ ਆ। ਸੋ ਆਪਣੇ ਬੰਦੇ ਜਿੰਨਾ ਟਾਈਮ ਇਹ ਦਿਮਾਗ ਚੋਂ ਵਹਿਮ ਨਹੀਂ ਕੱਢਦੇ ਕਿ ਹਿੰਦੂਇਜ਼ਮ ਜਿਹੜਾ ਹੈ ਉਹਦਾ ਅਤੇ ਗੁਰਮਤ ਦਾ, ਸਿੱਖੀ ਅਤੇ ਹਿੰਦੂਇਜ਼ਮ ਦਾ ਕੋਈ ਵੀ ਤਾਲਮੇਲ ਨਾ ਬੈਠ ਸਕਦਾ, ਨਾ ਇਹ ਚੀਜ਼ਾਂ ਇਕੱਠੀਆਂ ਚੱਲ ਸਕਦੀਆਂ। ਇਹ ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ। ਉਦੋਂ ਪੈ ਸਕਦੀਆਂ ਜਦੋਂ ਹਾਕਮ, ਜਦੋਂ ਬਾਦਸ਼ਾਹੀ ਸਿੱਖਾਂ ਕੋਲੇ ਹੋਊ,
सिख उवें कर सकदा, पर जदों भी हिंदूइज्म नूं बादशाही मिली होवेगी ਉਹ ਸਿੱਖ ਇਜ਼ਮ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਹ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਉਹੀ ਰਾਹ ਤੇ ਜਿਹੜੇ ਰਾਹ ਤੇ ਕਿਸੇ ਵੇਲੇ ਅਬਦਾਲੀ ਨਾਦਰ ਔਰੰਗਜ਼ੇਬ ਹੁਣੀ ਚੱਲੇ ਉਵੇਂ ਹੀ ਚੱਲਣ ਦਾ ਉਹਦੇ ਅੰਦਰ ਫੁਰਨਾ ਆਏਗਾ। ਸੋ ਜਿਹੜਾ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਵੜਿਆ ਹੋਇਆ ਬਈ ਜੀ ਆਪਾਂ ਖਨੀ ਖਤਾ ਤਾਂ ਖਾ ਗਏ, ਇਹ ਗੱਲਾਂ ਚੋਂ ਨਿਕਲੀਏ। ਤੇ ਇੱਕ ਇੱਥੇ ਬੜਾ ਜ਼ਰੂਰੀ ਮਸਲਾ ਹੈਗਾ ਬਈ ਕੱਲ ਨੂੰ ਬਠਿੰਡੇ ਇਲਾਕੇ ਦੇ ਸਿੱਖ ਜੁਝਾਰੂ ਲਹਿਰ ਨਾਲ ਸ਼ਹੀਦ ਹੋਏ ਸਿੰਘਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਮਾਣ ਸਨਮਾਨ ਕਰਨ ਦਾ ਇੱਕ ਪ੍ਰੋਗਰਾਮ ਹੋ ਰਿਹਾ, ਜਿਹਦੀ ਆਪਾਂ ਨੂੰ ਦਿਲੋਂ ਸਾਰਿਆਂ ਨੂੰ ਸਵਾਗਤ ਕਰਨਾ ਬਣਦਾ। ਸ਼ੁਕਰ ਆ ਕੋਈ ਉਹਨਾਂ ਦੀ ਸਾਰ ਲੈਣ ਲੱਗਿਆ, ਕਿਉਂਕਿ ਇੱਕ ਪਾਸੇ ਤਾਂ ਇੰਡੀਅਨ ਸਟੇਟ ਸਿਸਟਮ ਕਰੋੜਾਂ ਰੁਪਈਏ ਖਰਚ ਰਹੀ ਆ। ਅੱਜ ਤੋਂ 5-10 ਸਾਲ ਪਹਿਲਾਂ ਸੋਸ਼ਲ ਮੀਡੀਆ ਉੱਤੇ ਲੱਖਾਂ ਪੋਸਟਾਂ ਖਾੜਕੂ ਸੰਘਰਸ਼ ਦੀਆਂ ਪੈਂਦੀਆਂ ਸੀ। ਅੱਜ ਤੁਹਾਨੂੰ ਗੂਗਲ ਤੇ ਸਰਚ ਮਾਰਿਆ ਵੀ ਕਿਸੇ ਸੂਰਮੇ ਦੀ ਫੋਟੋ ਨਹੀਂ ਲੱਭਦੀ, ਕਿਉਂਕਿ ਇੰਡੀਅਨ ਸਟੇਟ ਸਿਸਟਮ ਨੇ ਪੂਰਾ ਜ਼ੋਰ ਲਾ ਕੇ ਸਭ ਡਿਲੀਟ ਕਰਾਤਾ। ਤੇ ਉਹ ਕਹਿੰਦੇ ਆ ਵੀ ਤੁਸੀਂ ਆਹ ਅਰਜਨ ਬੈਲੀ ਟਾਈਪ ਜਾਂ ਹੋਰ ਗਾਣੇ ਗੂਣੇ ਤੁਹਾਨੂੰ ਸੁਣਾਉਂਦੇ ਆ, ਨਸ਼ੇ ਨੁਸ਼ੇ ਖਾ ਕੇ ਨਜ਼ਾਰੇ ਲਿਆ ਕਰੋ, ਕਿਹੜੇ ਚੱਕਰਾਂ 'ਚ ਪੈਂਦੇ ਹੋ। ਤੋ ਸਿੱਖਾਂ ਦੇ ਬੱਚਿਆਂ ਨੂੰ ਕੀ ਬਣਾਉਣਾ ਤੇ ਕੀ ਨਹੀਂ ਬਣਨ ਦੇਣਾ, ਇਹ ਏਜੰਡੇ ਤਹਿਤ ਬੜਾ ਕੁਝ ਹੋ ਰਿਹਾ। ਸੋ ਇੱਕ ਪਾਸੇ ਤਾਂ ਇਹ ਸਾਰਾ ਕੁਝ ਚੱਲ ਰਿਹਾ ਵੀ ਆਪਾਂ 1978 ਤੋਂ ਜਾਂ 84 ਤੋਂ ਜਿਹੜੀ ਲਹਿਰ ਚੱਲੀ ਆ ਉਹਨੂੰ ਡਿਲੀਟ ਕਰਨਾ ਸਿੱਖਾਂ ਦੇ ਦਿਲ ਦਿਮਾਗ ਚੋਂ। ਦੂਜੇ ਪਾਸੇ ਸਾਡੇ ਬੰਦਿਆਂ ਨੂੰ ਉਦੋਂ ਵੱਧ ਬੁਖਾਰ ਚੜਿਆ ਹੋਇਆ ਹੈਗਾ, ਕਦੇ ਕਿਸੇ ਬਹਾਨੇ ਖਾੜਕੂ ਲਹਿਰ ਨੂੰ ਟਾਰਗੇਟ ਕਰਕੇ, ਜਿਵੇਂ ਟਾਰਗੇਟ ਕਿਲਿੰਗ ਹੁੰਦੀ ਆ ਉਵੇਂ ਉਹਨਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ, ਉਹਨਾਂ ਨੂੰ ਮਾੜਾ ਕਿਹਾ ਜਾ ਰਿਹਾ। ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਹਰਮਿੰਦਰ ਸਿੰਘ ਸੰਧੂ ਦੇ ਬਹਾਨੇ ਮਾਹੌਲ ਸਿਰਜਿਆ ਜਾ ਰਿਹਾ ਸੀ ਕਿ ਮਈ ਜੂਨ ਦੇ ਵਿੱਚ ਇਹ ਮਾਮਲਾ ਭਖਿਆ ਹੋਵੇ। ਉਧਰੋਂ ਇੰਡੀਅਨ ਸਟੇਟ ਦੇ ਕਰਿੰਦੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਕਰਨ ਲਈ ਪਲਾਨ ਕਰ ਰਹੇ ਸੀ ਜਨਵਰੀ ਫਰਵਰੀ 'ਚ। ਇੱਧਰ ਮਈ ਜੂਨ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਸੀ ਬਈ ਸੰਧੂ ਨੂੰ ਹੀਰੋ ਤੇ ਪੰਜਵੜ ਨੂੰ ਜਿਹੜਾ ਹੈਗਾ ਖਲਨਾਇਕ। ਤੇ ਉਹੀ ਗੱਲ ਹੋਈ ਜਦੋਂ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋ ਗਿਆ। ਇੱਥੇ ਕਈ ਜਿਹੜੇ ਕੜਮ ਚੌਧਰੀ ਆ ਲਿਖਦੇ ਸੀ ਵੀ ਬੜਾ ਵਧੀਆ ਹੋ ਗਿਆ। ਇਹੋ ਜਿਹਾ ਮਾਹੌਲ ਹੋਰਨਾਂ ਸਿੰਘਾਂ ਬਾਰੇ ਵੀ ਸਿਰਜਿਆ ਜਾ ਰਿਹਾ। ਇਹ ਇੱਕ ਬਹੁਤ ਹੀ ਭੈੜੀ ਤੇ ਮਾੜੀ ਬਿਰਤੀ ਆ। ਬੀਤੇ ਦੌਰ ਦੀਆਂ ਗੱਲਾਂ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਕਿ ਜਿਹੜਾ ਅੱਜ ਦੇ ਸਮੇਂ 'ਚ ਲਹਿਰ ਦਾ ਬਚਿਆ ਖੁਚਿਆ ਅੰਸ਼ ਆ ਉਹਨੂੰ ਨਿਸ਼ਾਨਾ ਬਣਾ ਕੇ ਲੋਕਾਂ ਤੋਂ ਗਾਲਾਂ ਕਢਵਾਈਆਂ ਜਾਣ। ਇਹ ਜਿਹੜਾ ਮਾਹੌਲ ਹੈਗਾ ਇਹਨੂੰ ਸਮਝਣ ਦੀ ਥਾਂ ਸਾਡੇ ਬੰਦੇ ਐਵੇਂ ਆਪਦੇ ਕੋਲੋਂ ਹੀ ਟੋਟ ਕੇ ਜੋੜ ਕੇ ਗੱਲਾਂ ਸੁਣਾਈ ਜਾਂਦੇ ਆ ਤੇ ਮਗਰ ਲੱਗਣ ਵਾਲੇ ਉਵੇਂ ਲੱਗੀ ਜਾਂਦੇ ਆ। ਤੇ ਇਸ ਗੱਲ ਤੋਂ ਅੰਤਮ ਇੱਕ ਨੁਕਤਾ ਕਰਕੇ ਆਪਾਂ ਸਮਾਪਤੀ ਕਰਨੀ ਆ ਵੀ ਮੋਹਨ ਭਾਗਵਤ ਪਧਾਰੇ ਹੋਏ ਨੇ ਇੱਥੇ ਪੰਜਾਬ 'ਚ। RSS ਦੇ ਜਿਹੜੇ ਮੁਖੀ ਨੇ, ਮੀਟਿੰਗਾਂ ਸ਼ੀਟਿੰਗਾਂ ਚੱਲ ਰਹੀਆਂ ਨੇ। ਉਹ ਕਹਿੰਦੇ ਆ ਵੀ ਆਪਾਂ ਸਿੱਖਾਂ ਨੂੰ ਉੱਲੂ ਬਣਾਉਣ ਲਈ, ਬੇਵਕੂਫ ਬਣਾਉਣ ਲਈ, ਕਿਉਂਕਿ ਕਈ ਬਣੇ ਹੋਇਆ ਪਹਿਲੇ ਵਿਚਾਰੇ ਸੁੱਖ ਨਾਲ, ਰਾਸ਼ਟਰੀ ਸਿੱਖ ਸੰਗਤ ਵੱਲੋਂ ਕੁਝ ਪ੍ਰੋਗਰਾਮ ਕਰਨੇ ਆ ਜਿਹਦੇ ਵਿੱਚ ਉਹ ਦਿਨ ਇਉਂ ਮਨਾਇਆ ਕਰਨੇ ਆ ਵੀ ਜਿਹਦੇ 'ਚ ਸਿੱਖੀ ਦਾ ਹਿੰਦੂਕਰਨ ਕਰਨਾ ਸੌਖਾ ਹੋ ਜੇ। ਜਿਵੇਂ ਵੀਰਬਾਲ ਦਿਵਸ ਦੀ ਗੱਲ ਆ ਉਵੇਂ ਕਦੇ ਭਾਈ ਮਤੀ ਦਾਸ ਦਾ ਦਿਹਾੜਾ ਮਨਾ ਲਿਆ, ਕਦੇ ਕਿਸੇ ਦਾ ਮਨਾ ਲਿਆ, ਜਿਹਦੇ ਨਾਲ RSS ਦਾ ਪ੍ਰਭਾਵ ਅਤੇ ਸ਼ਕਤੀ ਜਿਹੜੀ ਆ ਉਹ 'ਚ ਵਾਧਾ ਹੋਵੇ। ਹੁਣ ਮੈਂ ਇੱਥੇ ਅਕਸਰ ਕਈ ਵਾਰੀ ਇਸ ਗੱਲ ਦਾ ਚਰਚਾ ਕੀਤਾ, ਸੁਣਦਾ ਭਾਵੇਂ ਉਹ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਸਾਰਾ ਕੁਛ ਹੀ ਆ, ਪਰ ਉਹ ਉੱਪਰੋਂ ਜਿਵੇਂ ਚੱਲਦੇ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ। ਸੋ ਚਾਹੀਦਾ ਤਾਂ ਇਹ ਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੰਨਿਆਂ ਦੀ ਬਾਣੀ ਦਰਜ ਵਾ ਭਗਤਾਂ ਦੀ ਜਾਂ ਹੋਰ ਸਾਰਿਆਂ ਦੀ, ਉਹਨਾਂ ਦੇ ਦਿਹਾੜੇ ਮਨਾਏ ਜਾਣ। ਜਿੱਦਣ ਭਗਤ ਰਵਿਦਾਸ ਜੀ ਦਾ, ਭਗਤ ਕਬੀਰ ਜੀ ਦਾ, ਭਗਤ ਨਾਮਦੇਵ ਜੀ ਦਾ, ਭਗਤ ਪੀਪਾ ਜੀ, ਸਤਨਾਮ ਸਿੰਘ, ਸਾਰਿਆਂ ਦੇ ਜਦੋਂ ਦਿਹਾੜੇ ਮਨਾਏ ਜਾਣਗੇ ਤਾਂ ਉਹਨਾਂ ਦੇ ਜਿਹੜੇ ਜਿਵੇਂ ਕਬੀਰ ਪੰਥੀਏ ਨੇ, ਰਵਿਦਾਸੀਏ ਨੇ ਜਾਂ ਹੋਰ ਆ, ਉਹਨਾਂ ਨੂੰ ਕਿੰਨਾ ਵਧੀਆ ਲੱਗੂਗਾ ਵੀ ਸਾਡਾ ਦੀਵਾਨ ਸਾਹਿਬ ਮੰਜੀ ਸਾਹਿਬ ਦੇ ਵਿੱਚ ਕਿੱਡਾ ਅੱਜ ਦਿਨ ਮਨਾਇਆ ਗਿਆ, ਅਸੀਂ ਉੱਥੇ ਚੱਲੀਏ। ਤੇ ਉਹਨਾਂ ਨੂੰ ਮੁੱਖ ਜਿਹੜਾ ਕੇਂਦਰ ਆ ਸਾਡਾ ਦਰਬਾਰ ਸਾਹਿਬ, ਸਾਡਾ ਜਿਹੜਾ ਸਿੱਖੀ ਦਾ ਧੁਰਾ ਅਕਾਲ ਤਖਤ ਸਾਹਿਬ, ਉਹਦੇ ਨਾਲ ਜੁੜਨ ਦਾ, ਅੰਮ੍ਰਿਤ ਛਕ ਕੇ ਬਾਣੀ ਤੇ ਬਾਣੇ ਵਾਲੇ ਹੋਣ ਦਾ ਵਧੇ। ਉਹ ਸਾਡੇ ਬੰਦਿਆਂ ਤੋਂ ਤਾਂ ਨਹੀਂ ਉਹ ਹੋਇਆ, ਪਰ ਹੁਣ RSS ਵਾਲੇ ਚਾਹੁੰਦੇ ਆ। ਉਹਨਾਂ ਨੇ ਇਹ ਸੋਚਿਆ, ਕਿੰਨਾ ਕੁ ਕਾਮਯਾਬੀ ਮਿਲਦੀ ਆ ਤਾਂ ਵਾਹਿਗੁਰੂ ਜਾਣੇ, ਪਰ ਵੱਖ-ਵੱਖ ਜਾਤਾਂ ਵਰਗਾਂ ਧਰਮਾਂ ਦੇ ਲੋਕਾਂ ਨੂੰ
RSS ਨਾਲ ਜੋੜਨ ਦੇ ਲਈ ਪੰਜਾਬ ਦੇ ਵਿੱਚ ਉਹ ਆਪਦਾ ਏਜੰਡਾ ਲੈ ਆਏ ਨੇ। ਆਪਣੇ ਬੰਦੇ ਇਸ ਗੱਲੋਂ ਅਸਫਲ ਨੇ ਤੇ ਕਿਸੇ ਕੰਢੇ ਬੰਨੇ ਲੱਗ ਨਹੀਂ ਰਹੇ। ਅੱਜ ਦੇ ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ ਦੀ ਖਬਰ ਆ ਕਿ ਕਬਾਇਲੀ ਆਗੂ ਵਿਸ਼ਨੂੰ ਦੇਵ ਸਾਏ ਹੋਣਗੇ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ। ਸੋ ਭਾਰਤੀ ਜਨਤਾ ਪਾਰਟੀ ਤਾਂ ਹੁਣ ਇਉਂ ਕਰਨ ਲੱਗੀ ਆ RSS ਦੇ ਏਜੰਡੇ ਤਹਿਤ ਕਿ ਅੱਡ-ਅੱਡ ਕਬੀਲਿਆਂ ਦੇ, ਜਾਤਾਂ ਦੇ, ਵਰਨਾਂ ਦੇ ਲੋਕਾਂ ਨੂੰ ਆਪਦੇ ਏਜੰਡੇ ਤੇ ਲਿਆ ਕੇ ਉਹਨਾਂ ਨੂੰ ਅਹੁਦੇਦਾਰੀਆਂ ਬਖਸ਼ੋ ਤੇ ਆਪਦੇ ਪਿੱਠੂ ਬਣਾਓ ਤੇ ਹੌਲੀ ਹੌਲੀ ਸਾਰੇ ਭਾਰਤ ਵਿੱਚ ਇੱਕ ਬੋਲੀ, ਇੱਕ ਦੇਸ਼, ਇੱਕ ਝੰਡਾ, ਇੱਕ ਸੰਵਿਧਾਨ, ਏਕਤਾ ਵਾਲਾ ਫਾਰਮੂਲਾ ਇੱਥੇ ਲਿਆ ਕੇ ਆਪਾਂ ਸਾਰੇ ਪਾਸੇ ਹਿੰਦੂ ਰਾਸ਼ਟਰ ਬਣਾਉਣਾ। ਖੈਰ, ਵਿਚਾਰ ਚਰਚਾ ਲਗਾਤਾਰ ਜਾਰੀ ਆ। ਕੱਲ ਫਿਰ ਮਿਲਾਂਗੇ। ਅੱਜ ਲਈ ਇੱਥੇ ਸਮਾਪਤੀ ਕਰਦੇ ਆ। ਅਰਦਾਸ ਕਰਦੇ ਆ ਕਿ ਇੱਕ ਦਿਨ ਉਹ ਆਵੇ ਜਦੋਂ ਸਾਡਾ ਖਾਲਿਸਤਾਨ ਦਾ ਝੰਡਾ, ਜਿੱਥੇ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਉੱਥੇ ਸਾਡਾ ਵੀ ਝੂਲੇ। ਇੱਥੇ ਸਮਾਪਤੀ ਕਰਦੇ ਹੋਏ ਫਤਿਹ ਅਰਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।